ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਬਹਿਸ ਤੋਂ। ਪੱਖ ਦੇ ਵਿੱਚ ਬਹੁਤ ਸਾਰੀਆਂ ਦਲੀਲਾਂ ਨੇ, ਇਹਦਾ ਵਿਰੋਧ ਕਰਨ ਵਾਲਿਆਂ ਕੋਲੇ ਵੀ ਆਪਣੀਆਂ ਦਲੀਲਾਂ ਨੇ, ਪਰ ਪੰਜਾਬ ਦੇ ਵਿੱਚ ਕੀ ਫਿਰ ਸ਼ੁਰੂ ਹੋਵੇਗੀ ਅਫੀਮ ਦੀ ਖੇਤੀ? ਸ਼ਾਇਦ ਜੇ ਮੈਂ ਨਾ ਗਲਤ ਹੋਵਾਂ ਤਾਂ ਚਰਚਾ ਵਿਧਾਨ ਸਭਾ ਤੋਂ ਤੁਰੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ, ਤੁਸੀਂ ਸਹੀ ਫਰਮਾ ਰਹੇ ਹੋ। ਪੰਜਾਬ ਦੀ ਵਿਧਾਨ ਸਭਾ ਦਾ ਪੰਜਾਬ ਦੇ ਵਿੱਚ ਜਿਹੜਾ ਬਜਟ ਇਜਲਾਸ ਚੱਲ ਰਿਹਾ, ਉਹਦੇ 5ਵੇਂ ਦਿਨ ਜੀ। ਜਿਹੜੀ ਚਰਚਾ ਹੁੰਦੀ ਹੈ, ਉਸ ਦਿਨ ਵੈਸੇ ਮੁੱਖ ਮੰਤਰੀ ਸਾਹਿਬ ਗੈਰ ਹਾਜ਼ਰ ਸੀ, ਉਹ ਨਿਯੁਕਤੀ ਪੱਤਰ ਵਗੈਰਾ ਵੰਡਣ ਗਏ ਹੋਏ ਸੀ, ਤਸਵੀਰਾਂ ਖਿਚਾਉਣ ਸਮਾਗਮ, ਸਰਕਾਰੀ ਸਮਾਗਮਾਂ 'ਚ ਗਏ ਹੋਏ ਸੀ, ਸੋ ਇਸ ਲਈ ਉਹ ਪੰਜਾਬ ਦੀ ਵਿਧਾਨ ਸਭਾ 'ਚ ਹਾਜ਼ਰ ਨਹੀਂ ਸੀਗੇ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਚਰਚਾਵਾਂ ਹੋਈਆਂ, ਜਿਹੜੇ ਸਵਾਲ ਜਵਾਬ ਆਏ, ਪ੍ਰਸ਼ਨ ਕਾਲ ਆਇਆ, ਜ਼ੀਰੋ ਓਵਰ ਆਇਆ, ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਤੱਥ ਨਿਕਲ ਕੇ ਉਹਨਾਂ ਦੇ ਵਿੱਚੋਂ ਵੱਡਾ ਮੁੱਦਾ ਇਹ ਨਿਕਲਿਆ ਕਿ ਵਿਧਾਨ ਸਭਾ ਦੇ ਅੰਦਰ ਅਫੀਮ ਦੀ ਖੇਤੀ ਨੂੰ ਲੈ ਕੇ ਸਵਾਲ ਖੜੇ ਹੋਏ। ਦੁਬਾਰਾ ਚਰਚਾ ਛਿੜੀ ਕਿ ਕਿਉਂ ਨਾ ਪੰਜਾਬ ਆਪਣੀ ਅਫੀਮ ਦੀ ਖੇਤੀ ਦੁਬਾਰਾ ਕਰੇ, ਤੇ ਜੇ ਅਫੀਮ ਦੀ ਖੇਤੀ ਕਰੇ ਤਾਂ ਪੰਜਾਬ ਦਾ ਸਿੰਥੈਟਿਕ ਡਰੱਗਸ ਤੋਂ, ਖਾਸ ਕਰ ਦਵਾਈਆਂ ਵਾਲੇ ਤੋਂ, ਚਿੱਟੇ ਤੋਂ, ਇਹਨਾਂ ਤੋਂ, ਕੈਪਸੂਲ ਟੀਕਿਆਂ ਤੋਂ ਛੁਟਕਾਰਾ ਮਿਲ ਸਕਦਾ। ਔਰ ਇਹ ਚਰਚਾ ਇਸ ਲਈ ਵੀ ਗੰਭੀਰ ਆਪਾਂ ਮੰਨ ਸਕਦੇ ਹਾਂ ਕਿ ਪ੍ਰਵੀਨ ਜੀ, ਇਹ ਵਿਰੋਧੀਆਂ ਨੇ ਸਵਾਲ ਨਹੀਂ ਲਿਆਂਦਾ, ਸੱਤਾਧਾਰੀ ਧਿਰ ਦਾ ਸਵਾਲ ਹੈ। ਇੱਕ ਨਹੀਂ, ਦੋ ਨਹੀਂ, ਚਾਰ ਐਮਐਲਏ ਨੇ ਸਵਾਲ ਖੜੇ ਕੀਤੇ ਨੇ। ਮਤਲਬ ਇੱਕ ਐਮਐਲਏ ਵੱਲੋਂ ਸਵਾਲ ਆਇਆ ਤਾਂ 3 ਉਹਦੇ ਸਮਰਥਨ 'ਚ ਨਿੱਤਰਿਆ ਹੈ। ਪੰਜਾਬ ਦੀ ਵਿਧਾਨ ਸਭਾ ਦੇ 5ਵੇਂ ਦਿਨ ਬਜਟ ਇਜਲਾਸ ਦੇ ਦੌਰਾਨ ਅਫੀਮ ਦੀ ਖੇਤੀ ਨੂੰ ਲੈ ਕੇ 5 ਐਮਐਲਏ ਜਿਹੜੇ ਸੱਤਾਧਾਰੀ ਧਿਰ ਦੇ ਨੇ, ਉਹਨਾਂ ਵੱਲੋਂ ਇਹ ਸਵਾਲ ਆਇਆ। ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਇਹ ਸਵਾਲ ਲਿਆਂਦਾ ਕਿ ਜੇਕਰ ਪੰਜਾਬ ਪੋਸਟ ਦੀ ਅਫੀਮ ਦੀ ਖੇਤੀ ਸ਼ੁਰੂ ਕਰਦਾ ਹੈ ਤਾਂ ਸਾਡੇ ਨੌਜਵਾਨ ਜਿਹੜੇ ਨਿਤ ਦਿਨ ਮੌਤ ਦੇ ਮੂੰਹ 'ਚ ਜਾ ਰਹੇ ਨੇ, ਉਹਨਾਂ ਨੇ ਸਰਕਾਰੀ ਜਿਹੇ ਅੰਕੜੇ ਵੀ ਦਿੱਤੇ ਕਿ 2020 ਤੋਂ ਬਾਅਦ ਹੁਣ ਤੱਕ 300 ਨੌਜਵਾਨ ਦੀ ਜਾਨ ਚਲੀ ਗਈ ਹੈ। ਇਸ ਲਈ ਇਹ ਬਹੁਤ ਵੱਡਾ, ਜਦੋਂ ਕਿ ਸੱਚਾਈ ਹੈ ਪ੍ਰਵੀਨ ਜੀ, ਪੰਜਾਬ 'ਚ ਹਰ ਰੋਜ਼ 1 ਤੋਂ 2 ਮੌਤਾਂ ਚਿੱਟੇ ਦੀ ਓਵਰਡੋਜ਼ ਕਾਰਨ, ਇਹਨਾਂ ਦਵਾਈਆਂ ਕੈਪਸੂਲ ਟੀਕਿਆਂ ਕਾਰਨ ਹੋ ਰਹੀਆਂ। ਸੋ ਕਾਫੀ ਭਿਆਨਕ ਅੰਕੜੇ ਆ। ਸੋ ਉਸ ਪਹਿਲੂ ਤੇ ਮੈਸਤਾ ਪਠਾਨ ਮਾਜਰਾ ਅੱਜ ਕੱਲ੍ਹ ਖਾਸੇ ਚਰਚਾ 'ਚ ਨੇ, ਜਿਸ ਕਦਰ ਉਹਨਾਂ ਨੇ ਮੀਡੀਆ ਨਾਲ, ਮੀਡੀਆ ਕਰਮੀ ਨਾਲ, ਸਾਡੇ ਪੱਤਰਕਾਰ ਸਾਥੀ ਨਾਲ ਜੋ ਬਦਤਮੀਜ਼ੀ ਕੀਤੀ ਆ, ਹੈ ਨਾ, ਉਹ ਵੈਸੇ ਉਹਨਾਂ ਦੇ ਪੁਰਾਣੇ ਕਾਂਡ ਫਿਰ ਵਿਵਾਦਾਂ 'ਚ ਆ ਗਏ, ਪੁਰਾਣੀਆਂ ਉਹ ਵੀਡੀਓ ਫਿਰ ਚਰਚਾਵਾਂ 'ਚ ਆ ਗਈਆਂ। ਸੋ ਇਸ ਲਈ ਸਮੁੱਚਾ ਮੀਡੀਆ ਉਹਨਾਂ ਦੀ ਉਸ ਕਾਰਵਾਈ ਦੀ ਨਿੰਦਾ ਕਰਦਾ ਆ ਰਿਹਾ ਤੇ ਉਹਦੇ ਉਸ ਮਾਮਲੇ 'ਚੋਂ ਘਿਰੇ ਹੋਏ ਨੇ ਤੇ ਸ਼ਿਕਾਇਤ ਸਪੀਕਰ ਤੱਕ ਪਹੁੰਚ ਗਈ ਆ। ਪਰ ਆਪਾਂ ਅੱਜ ਅਫੀਮ ਵਾਲੇ ਮਾਮਲੇ ਤੇ ਗੱਲ ਕਰ ਰਹੇ ਹਾਂ, ਤੇ ਅਫੀਮ ਵਾਲੇ ਮਾਮਲੇ 'ਚ ਕਹਿੰਦੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਇਹ ਮੁੱਦਾ ਖੜਾ ਕੀਤਾ। ਉਸ ਤੋਂ ਬਾਅਦ ਕੁਲਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਬਲਾਸਪੁਰਾ, ਤੇ ਉਸ ਤੋਂ ਬਾਅਦ ਫਿਰ ਕੁਲਵੰਤ ਸਿੰਘ ਬਾਜੀਗਰ, ਇਹਨਾਂ ਨੇ ਇਹਦਾ ਸਮਰਥਨ ਕੀਤਾ। ਠੀਕ ਹੈ ਜੀ। ਅਸਲ 'ਚ ਪਠਾਨ ਮਾਜਰਾ ਹੋਰੀ ਕਹਿੰਦੇ ਕਿ ਪੰਜਾਬ ਇਸ ਸਮੇਂ ਸਿੰਥੈਟਿਕ ਡਰੱਗ ਦੇ ਕਬਜ਼ੇ ਹੇਠ ਹੈ, ਸਕੰਜੇ ਹੇਠ ਹੈ। ਉਸ ਤੋਂ ਕੱਢਣ ਦਾ ਤਰੀਕਾ ਇਹੀ ਆ ਕਿ ਆਪਾਂ ਨੂੰ ਅਫੀਮ ਦੀ ਖੇਤੀ ਵੱਲ, ਪੋਸਟ ਦੀ ਖੇਤੀ ਵੱਲ ਮੁੜਨਾ ਪੈਣਾ। ਇਸ ਪਹਿਲੂ ਤੇ ਸਵਾਲ ਫਿਰ ਗੁਰਮੀਤ ਖੁੱਡੀਆਂ ਕੋਲ ਜਾਣਾ ਸੀ, ਖੇਤੀਬਾੜੀ ਮੰਤਰੀ ਉਹ ਨੇ। ਤੇ ਜਦੋਂ ਮਤਲਬ 2 ਐਮਐਲਏਆਂ ਦਾ, 3 ਐਮਐਲਏਆਂ ਦਾ ਸਮਰਥਨ ਵੀ ਆ ਗਿਆ, ਇਸ ਪਹਿਲੂ ਤੇ ਚਰਚਾ ਹੋ ਗਈ, ਤਾਂ ਸਪੀਕਰ ਸਾਹਿਬ ਨੇ ਫਿਰ ਪੁੱਛਿਆ, ਕਹਿੰਦੇ ਮੈਂ ਆਪ ਹੀ ਜਾਣਨਾ ਚਾਹੁੰਦਾ ਕਿ ਕੀ ਕਦੇ ਪੰਜਾਬ 'ਚ ਖੇਤੀ ਹੁੰਦੀ ਸੀ। ਠੀਕ ਹੈ ਜੀ। ਉਹਨਾਂ ਨੇ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਹੋਰਾਂ ਨੂੰ ਵੀ ਤੇ ਸਾਡੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੂੰ, ਦੋਵਾਂ ਨੂੰ ਸੰਬੋਧਨ ਕਰਦਿਆਂ ਸਵਾਲ ਪੁੱਛਿਆ ਕਿ ਮੈਂ ਇਹ ਜਾਣਨਾ ਚਾਹੁੰਦਾ ਕਿ ਇਸ ਮਸਲੇ ਦੇ ਉੱਤੇ ਕੀ ਅੱਗੇ ਵਧਣ ਦੇ ਲਈ ਕੀ ਪੈਮਾਨਾ ਹੋ ਸਕਦਾ, ਕੀ ਤਰੀਕਾ ਹੋ ਸਕਦਾ, ਕੀ ਪੰਜਾਬ 'ਚ ਖੇਤੀ ਹੁੰਦੀ ਸੀ। ਕਿਉਂਕਿ ਜਿਨ੍ਹਾਂ ਨੇ ਸਮਰਥਨ ਕੀਤਾ ਇਸ ਗੱਲ ਦਾ, ਉਹਨਾਂ ਨੇ ਇਹ ਵੀ ਕਿਹਾ ਕਿ ਜੀ ਪੰਜਾਬ ਦੇ ਵਿੱਚ ਆਮ ਤੌਰ ਤੇ ਜਿਹੜੇ ਵੈਦ ਨੇ, ਦੇਸੀ ਦਵਾਈਆਂ ਵਾਲੇ ਨੇ, ਉਹ ਵੀ ਇਹਦੀ ਵਰਤੋਂ ਕਰਦੇ ਰਹੇ ਨੇ, ਤੇ ਮੈਡੀਕਲ ਤੌਰ ਤੇ ਵੀ ਇਹਦੀ ਵਰਤੋਂ ਹੁੰਦੀ ਹੈ। ਤੇ ਉਹਨਾਂ ਨੇ ਹਵਾਲਾ ਵੀ ਦਿੱਤਾ ਕਿ
ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਇਹਦੀ ਖੇਤੀ ਹੁੰਦੀ ਹੈ। ਠੀਕ ਹੈ ਜੀ। ਸੋ ਇਸ ਹਵਾਲੇ ਨਾਲ ਉਹਨਾਂ ਨੇ ਜਦੋਂ ਸਵਾਲ ਖੜਾ ਕੀਤਾ ਤਾਂ ਸਪੀਕਰ ਸਾਹਿਬ ਨੇ ਫਿਰ ਬਲਵੀਰ ਸਿੰਘ ਨੂੰ ਤੇ ਖੁੱਡੀਆਂ ਉਹਨਾਂ ਨੂੰ ਪੁੱਛਿਆ ਕਿ ਭਾਈ ਮੈਨੂੰ ਵੀ ਇਹ ਜਾਣਕਾਰੀ ਦਿਓ ਕਿ ਕੀ ਪੰਜਾਬ 'ਚ ਵੀ ਕਦੇ ਅਫੀਮ ਦੀ ਖੇਤੀ ਹੁੰਦੀ ਰਹੀ ਹੈ। ਤੇ ਇਸ ਹਵਾਲੇ ਨਾਲ ਫਿਰ ਇਹ ਸਵਾਲ ਆਇਆ ਕਿ ਗਿਆਨੀ ਜੈਲ ਸਿੰਘ ਨੇ ਪੋਸਟ ਦੇ ਠੇਕੇ ਬੰਦ ਕਰਾਏ ਸੀ। ਠੀਕ ਹੈ ਜੀ। ਉਹ ਕਹਿੰਦੇ ਕਿ ਗੁਰੂ ਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਸਪੀਕਰ ਨੂੰ ਜਾਣਕਾਰੀ ਦਿੱਤੀ ਹੈ ਵਿਧਾਨ ਸਭਾ ਦੇ ਅੰਦਰ ਕਿ ਪੋਸਟ ਦੇ ਠੇਕੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਨੇ ਬੰਦ ਕਰਾਏ। ਠੀਕ ਹੈ ਜੀ। ਉਹਨਾਂ ਨੇ ਉਸ ਸਮੇਂ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸਪੈਸ਼ਲ ਨੋਟੀਫਿਕੇਸ਼ਨ ਕਰਵਾਇਆ ਸੀਗਾ ਕਿ 1985 ਵਿੱਚ ਜਦੋਂ ਨਾਰਕੋਟਿਕ ਡਰੱਗਸ ਐਂਡ ਸਾਇੰਟਿਫਿਕ ਸਬਜੈਕਟਸ ਐਕਟ ਆਇਆ, ਕਹਿੰਦੇ ਲਾਗੂ ਹੋਇਆ, ਤਾਂ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਤੇ ਰੋਕ ਲੱਗ ਗਈ। ਠੀਕ ਹੈ ਜੀ। ਤੇ ਜਦੋਂ ਉਹਦੇ ਪਰ ਰੋਕ ਲੱਗ ਗਈ ਤਾਂ ਉਸ ਤੋਂ ਬਾਅਦ ਉਹਦੇ ਠੇਕੇ ਵੀ ਬੰਦ ਕਰਾਉਣ ਲਈ ਗਿਆਨੀ ਜੈਲ ਸਿੰਘ ਨੇ ਆਪਣੀ ਕਾਰਵਾਈ ਕੀਤੀ ਤੇ ਉਹਦੇ ਤਹਿਤ ਰਾਸ਼ਟਰਪਤੀ ਨੂੰ ਲਿਖਿਆ ਤੇ ਠੇਕੇ ਵੀ ਬੰਦ ਹੋ ਗਏ। ਪਰ ਇਸ ਰੋਕ ਲੱਗਣ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਕਹਿੰਦੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੁੰਦੀ ਰਹੀ। ਇੱਧਰ ਜੇਕਰ ਤੁਸੀਂ ਵੈਸੇ ਧਿਆਨ ਕਰਨਾ ਹੋਵੇ ਪ੍ਰਵੀਨ ਜੀ, ਤਾਂ ਪੰਜਾਬ ਦੇ ਵਿੱਚ 2017 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੀ ਮੈਂਬਰ ਪਾਰਲੀਮੈਂਟ ਸੀਗੇ ਧਰਮਵੀਰ ਗਾਂਧੀ। ਹਾਂਜੀ ਹਾਂਜੀ ਬਿਲਕੁਲ। ਉਹ 2017 ਤੋਂ ਇਸ ਗੱਲ ਤੇ ਜ਼ੋਰ ਪਾਉਂਦੇ ਆ ਰਹੇ ਨੇ ਤੇ ਅੱਜ ਵੀ ਉਸ ਗੱਲ ਤੇ ਕਾਇਮ ਨੇ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ। ਇਹੋ ਨਹੀਂ, ਪੰਜਾਬ ਦੇ ਕਈ ਵਰਗ, ਕਈ ਬੁੱਧੀਜੀਵੀ ਇਸ ਗੱਲ ਨੂੰ ਲੈ ਕੇ ਉਹ ਨੇ ਕਿ ਅਫੀਮ ਉਵੇਂ ਜਾਨਲੇਵਾ ਨਹੀਂ ਹੈਗੀ, ਨਸ਼ਾ ਦਾ ਨਸ਼ਾ ਹੈ। ਪਰ ਕਹਿੰਦੇ ਕਿ ਇਹ ਕੁਦਰਤੀ ਵਰਤਾਰੇ ਦੇ ਵਿੱਚੋਂ ਹੈ, ਉਹਦੇ ਵਿੱਚੋਂ ਆਪਣੇ ਘਰਾਂ ਦੇ ਵਿੱਚ ਜਿਵੇਂ ਮਤਲਬ ਕਿ ਇਹਦੇ ਬੀਜ ਜੇ ਉਹ ਰੱਖ ਲਏ ਜਾਂਦੇ ਨੇ ਕਿ ਹਾਂ ਭਾਈ ਕੋਈ ਲੋੜ ਪਵੇ ਤਾਂ ਹੈ ਨਾ ਉਹਦੀ ਵਰਤੋਂ ਕਰ ਲਓ। ਸੋ ਇਸ ਲਈ ਕਹਿੰਦੇ ਕਿ ਇਹ ਉਵੇਂ ਨਹੀਂ ਹੈਗਾ ਕਿ ਖਸਖਸ ਦੇ ਰੂਪ ਦੇ ਵਿੱਚ ਵੀ ਆਪਣੇ ਘਰਾਂ ਦਵਾਈ ਦੇ ਵਜੋਂ ਵਰਤਦੇ ਨੇ ਆਮ, ਹੈ ਨਾ, ਜਾਂ ਕੋਈ ਔਖਾ ਭਾਰਾ ਟਾਈਮ ਹੋਵੇ ਤਾਂ ਜਵਾਕ ਨੂੰ ਜਾਂ ਕਿਸੇ ਨੂੰ ਅਟੈਕ ਆ ਜਾਵੇ ਤਾਂ ਉਹਨੂੰ ਚਟਾ ਵੀ ਦਿੰਦੇ ਨੇ ਘਰਾਂ 'ਚ। ਕਹਿੰਦੇ ਕਿ ਇਸ ਲਈ ਇਹਨੂੰ ਦਵਾਈ ਦੀ ਤੌਰ ਤੇ ਸਮਝਣ ਦੀ ਲੋੜ ਹੈ। ਤੇ ਇਸ ਲਈ ਕਹਿੰਦੇ ਧਰਮਵੀਰ ਗਾਂਧੀ ਹੋਰੀ ਜਾਂ ਹੋਰ ਸੰਸਥਾਵਾਂ ਦੀ ਪੈਰਵੀ ਕਰਦੇ, ਇੱਥੋਂ ਤੱਕ ਕਿ 2018 'ਚ ਮੇਰੇ ਧਿਆਨ 'ਚ ਕਿ ਇੱਕ ਵਾਰ ਨਵਜੋਤ ਕੌਰ ਸਿੱਧੂ ਨੇ ਇਹਦਾ ਸਮਰਥਨ ਕੀਤਾ ਸੀਗਾ। ਠੀਕ ਹੈ ਜੀ। ਤੇ ਫਿਰ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਦੀ ਪੈਰਵੀ ਕੀਤੀ ਸੀ। ਸੋ ਇਸ ਲਈ ਪੰਜਾਬ 'ਚ ਲੰਮੇ ਸਮੇਂ ਤੋਂ ਮੁੱਦਾ ਵੀ ਰਿਹਾ, ਚਰਚਾ 'ਚ ਵੀ ਰਿਹਾ। ਬੇਸ਼ੱਕ ਖੁੱਡੀਆਂ ਹੋਰਾਂ ਨੇ ਇਹ ਕਹਿ ਕੇ ਇਸ ਗੱਲ ਨੂੰ ਠੰਡੇ ਵਾਸਤੇ ਪਾਤਾ ਕਿ ਸਾਡਾ ਅਜਿਹਾ ਅਜੇ ਕੋਈ ਵਿਚਾਰ ਨਹੀਂ ਹੈ। ਠੀਕ ਹੈ ਜੀ। ਸਰਕਾਰ ਦਾ ਅਜੇ ਅਫੀਮ ਦੀ ਖੇਤੀ ਬਾਰੇ, ਇਸ ਦੇ ਫੈਸਲਾ ਲੈਣ ਬਾਰੇ ਅਜੇ ਕੋਈ ਵਿਚਾਰ ਨਹੀਂ ਹੈ। ਪਰ ਮੈਂ ਕੁਝ ਅੰਕੜੇ ਫਰੋਲ ਰਿਹਾ ਸੀਗਾ ਤਾਂ ਮੇਰੇ ਧਿਆਨ 'ਚ ਹੈ ਕਿ ਮੱਧ ਪ੍ਰਦੇਸ਼ 'ਚ, ਰਾਜਸਥਾਨ ਤੇ ਯੂਪੀ ਦੇ ਵਿੱਚ ਤਿੰਨਾਂ ਥਾਵਾਂ ਤੇ ਲਾਇਸੈਂਸ ਲੈ ਕੇ ਬਕਾਇਦਾ ਤੌਰ ਤੇ ਕੰਟਰੈਕਟਿੰਗ ਦੇ ਤਹਿਤ ਅਫੀਮ ਦੀ ਖੇਤੀ ਹੁੰਦੀ ਹੈ। ਜੀ ਜੀ। ਉਹ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ, ਦਵਾਈਆਂ ਵਾਲੀਆਂ ਕੰਪਨੀਆਂ ਜੇ ਉਹ ਲੈ ਕੇ ਜਾਂਦੀਆਂ ਨੇ। ਸੋ ਉਹ ਵੀ ਇੱਕ ਤਰੀਕਾ ਹੈਗਾ। ਉਹਦੇ ਨਾਲ ਮਤਲਬ ਪੰਜਾਬ ਦੇ ਵਿੱਚ ਕੁਝ ਤਰ੍ਹਾਂ ਇਸ ਪਹਿਲੂ ਤੋਂ ਵੀ ਗੱਲ ਕਰਦੀ ਹੈ ਕਿ ਜੇਕਰ ਅਫੀਮ ਦੀ ਖੇਤੀ ਲੀਗਲ ਹੋ ਜਾਂਦੀ ਹੈ ਤਾਂ ਉਹਦੇ ਨਾਲ ਪੰਜਾਬ ਜਿਹੜੀ ਬਦਲਵੀਆਂ ਫਸਲ ਵਾਲਾ ਮਸਲਾ ਉਹ ਵੀ ਹੱਲ ਹੁੰਦਾ। ਕਹਿੰਦੇ ਪੰਜਾਬ 'ਚ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੇ ਨੂੰ ਵੀ ਠੱਲ ਪੈਂਦੀ ਹੈ ਤੇ ਜਿਹੜਾ ਮੈਡੀਕਲੀ ਨਸ਼ਾ ਉਹਨੂੰ ਵੀ ਠੱਲ ਪੈਂਦੀ ਹੈ। ਸੋ ਇਸ ਤਰੀਕੇ ਦੀ ਮੈਨੂੰ ਲੱਗਦਾ ਪ੍ਰਵੀਨ ਜੀ ਕਿ ਇਹ ਸਿੱਧਾ ਏਦਾਂ ਫੈਸਲਾ ਲੈਣਾ ਕਿ ਅਫੀਮ ਦੀ ਖੇਤੀ ਕਰਨੀ ਹੈ ਜਾਂ ਨਹੀਂ ਕਰਨੀ, ਮਤਲਬ ਇੱਕ ਟੁੱਕ ਦੇ ਵਿੱਚ ਹਾਂ ਜਾਂ ਨਾ ਕਰਨਾ, ਇਹ ਉਹ ਵਿਸ਼ਾ ਨਹੀਂ ਹੈ। ਮੈਨੂੰ ਲੱਗਦਾ ਇਹਦੇ ਉੱਤੇ ਬਕਾਇਦਾ ਤੌਰ ਤੇ ਸਰਕਾਰ ਮਤਲਬ ਇੱਕ ਕੋਸ਼ਿਸ਼ ਕਰੇ, ਯੂਨੀਵਰਸਿਟੀਆਂ ਕੋਸ਼ਿਸ਼ ਕਰਨ, ਬੱਚਿਆਂ ਤੋਂ ਲਿਖਤਾਂ ਲਿਖਾਈਆਂ ਜਾਣ, ਮਾਹਿਰਾਂ ਦੇ ਆਰਟੀਕਲ ਲਿਖਵਾਏ ਜਾਣ, ਇਸ ਦੇ ਉੱਤੇ ਮੰਥਨ ਹੋਵੇ, ਸੈਮੀਨਾਰ ਹੋਵੇ, ਇੱਕ ਕਮੇਟੀ ਬਣੇ, ਫਿਰ ਉਹਦੇ ਵਿੱਚੋਂ ਇੱਕ ਚਰਚਾ ਨਿਕਲੇ, ਉਹਦੇ ਪਰ ਫਿਰ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ। ਸੋ ਮੈਨੂੰ ਲੱਗਦਾ ਇਸ ਮਸਲੇ ਤੇ ਚਰਚਾ, ਬਹਿਸ, ਸੈਮੀਨਾਰ, ਟਿੱਪਣੀਆਂ, ਲਿਖਤਾਂ, ਆਰਟੀਕਲ ਉਸ ਰੂਪ 'ਚ ਹੁਣ ਵਧਣ ਦੀ ਲੋੜ। ਇਸ ਦੇ ਬਾਰੇ ਖੁੱਲੀ ਚਰਚਾ ਹੋਣੀ ਚਾਹੀਦੀ ਹੈ ਤਾਂ ਕਿਸੇ ਫੈਸਲੇ ਤੇ ਪਹੁੰਚਿਆ ਜਾ ਸਕਦਾ। ਇਹ ਨਹੀਂ ਗਾ ਕਿ 4 ਐਮਐਲਏ ਨੇ ਮੰਗ ਲਈ ਤੇ ਮੰਤਰੀ ਨੇ ਨਾ ਕਰਤੀ ਜਾਂ ਕਿਸੇ ਨੇ ਹਾਂ ਕਰਤੀ, ਇਹਦੇ ਨਾਲ ਇਹ ਮਾਮਲਾ ਨਹੀਂ ਹੋਣਾ। ਇਸ ਨੂੰ ਤੁਹਾਨੂੰ ਪਬਲਿਕ ਦੇ ਵਿੱਚ, ਸੰਸਥਾਵਾਂ ਦੇ ਵਿੱਚ, ਸਮਾਜ ਦੇ ਵਿੱਚ, ਯੂਨੀਵਰਸਿਟੀਆਂ, ਕਾਲਜਾਂ ਦੇ ਵਿੱਚ ਇਸ ਚਰਚਾ ਨੂੰ ਲੈ ਕੇ ਜਾਣਾ ਪਏਗਾ, ਫਿਰ ਇਹਦੇ ਤੇ ਕੋਈ ਫੈਸਲਾ ਹੋਣਾ ਚਾਹੀਦਾ। ਬਿਲਕੁਲ ਜੀ। ਦੇਖੋ, ਚਰਚਾ ਤਾਂ ਹੋਣੀ ਚਾਹੀਦੀ ਹੈ ਔਰ ਸਮਾਜ ਦੇ ਵਿੱਚ ਬਹੁਤ ਵੱਡਾ ਇਹਦਾ ਫੈਕਟਰ ਰਹਿਣਾ ਇਸ ਮਾਮਲੇ ਦਾ। ਰਾਜਸਥਾਨ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਹੁੰਦੀ ਹੈ ਸ਼ਰਮਾ ਜੀ। ਬਿਲਕੁਲ ਬਿਲਕੁਲ, ਮੈਂ ਉਹੀ ਕਹਿ ਰਿਹਾ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ, ਯੂਪੀ ਦੇ ਵਿੱਚ। ਪਰ ਹੁਣ ਕਈ ਲੋਕ ਇਹਦੇ ਪਿੱਛੇ ਤਰਕ ਦਿੰਦੇ ਨੇ ਕਿ ਨਸ਼ੇ ਦੀ ਥਾਂ ਤੇ ਨਸ਼ੇ ਨੂੰ ਲੈ ਕੇ ਆਉਣਾ, ਨਸ਼ੇ ਦੀ ਆਪਸ਼ਨ, ਕੀ ਇਹ ਸਹੀ ਹੈ? ਪਰ ਦੇਖੋ ਉਹਦੀਆਂ ਵੀ ਵੱਖ-ਵੱਖ ਪਹਿਲੂ ਹੈ ਵੀ ਨਸ਼ਾ ਕਿਹੜਾ, ਉਹ ਮੈਡੀਕਲ ਹੈ ਜਾਂ ਜਿਵੇਂ ਆ ਦੇਸੀ ਦੀ ਗੱਲ ਕਰਦੇ ਰਹੇ ਆਪਾਂ। ਤੇ ਅਕਸਰ ਹੀ ਪਿੰਡਾਂ ਦੇ ਵਿੱਚ ਜਦੋਂ ਵੀ ਚਰਚਾ ਚੱਲਦੀ ਨਾ, ਮੇਰੇ ਇੱਕ ਗੱਲ ਬੜੀ ਯਾਦ ਆ ਜਾਂਦੀ ਸ਼ਰਮਾ ਜੀ। ਉਹ ਕਹਿੰਦੇ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਇਹ ਨਸ਼ਾ, ਜਿਹੜਾ ਹੈਰੋਇਨ ਵਾਲਾ, ਇਹ ਕਹਿੰਦੇ ਵੀ ਲੁੱਟਾਂ ਖੋਹਾਂ ਤੇ ਚੈਨੀਆਂ ਵਾਸਤੇ ਜਾਂ ਹੋਰ ਕ੍ਰਾਈਮ ਵਾਸਤੇ ਪ੍ਰੇਰਿਤ ਕਰਦਾ। ਜੀ ਘਰ ਖਾਲੀ ਹੋ ਗਏ। ਹਾਂਜੀ,
ਜਦ ਕਿ ਜਿਹੜੇ ਫੀਮ ਖਾਣ ਵਾਲੇ ਬੰਦੇ ਆ, ਉਹ ਪਹਿਲੀ ਗੱਲ ਤਾਂ ਪਿੰਡਾਂ ਦੇ ਵਿੱਚ ਬੜੇ ਕਈ ਪੱਕੇ ਵੀ ਅਮਲੀ, ਜਿਨ੍ਹਾਂ ਨੂੰ ਕਈ ਪੀੜ੍ਹੀਆਂ ਹੀ ਦੇਖੀ ਜਾਂਦੇ ਵੀ ਮਾੜੀ-ਮਾੜੀ ਫੀਮ ਖਾਈ ਜਾਂਦੇ ਆ, ਉਹ ਖਾਈ ਜਾਂਦੇ ਆ। ਤੇ ਦੂਜੀ ਗੱਲ ਇਹ ਵੀ ਉਹ ਬੰਦਾ ਦੂਜੇ ਨੂੰ ਅਦਬ ਸਤਿਕਾਰ ਨਾਲ ਪੇਸ਼ ਆਉਂਦਾ। ਹਾਲਾਂਕਿ ਚਲੋ ਇਹ ਬਹੁਤ ਵੱਡੀ ਬਹਿਸ ਆ, ਜਿਵੇਂ ਤੁਸੀਂ ਕਿਹਾ ਕਿ ਇੰਟੈਲੈਕਚੁਅਲ ਬਿਲਕੁਲ ਬੁੱਧੀਜੀਵੀ ਲੋਕ ਇਹਦੇ ਵਿੱਚ ਆਪਣੀ ਰਾਏ ਰੱਖਣ ਫੇਰ ਹੀ ਆ। ਪਰ ਫਿਰ ਵੀ ਸਾਨੂੰ ਜੇ ਫੀਮ ਦੀ ਖੇਤੀ ਨਹੀਂ ਵੀ ਕਰਨੀ, ਕਿ ਅਸੀਂ ਫਿਰ ਵੀ ਸਿੰਥੈਟਿਕ ਡਰੱਗ ਤੋਂ ਬਚਣ ਦਾ ਕੋਈ ਰਾਹ ਨਹੀਂ ਲੱਭਣਾ। ਹਾਂ ਜੀ, ਉਹਦਾ ਰਾਹ ਤਾਂ ਕੱਢਣਾ ਨਾ, ਉਹਦਾ ਰਾਹ ਤਾਂ ਕੱਢਣਾ ਹੀ ਮੈਂ ਪੈਣਾ ਨਾ ਕਹਿੰਦਾ ਕਿ ਸਾਨੂੰ। ਇਸ ਨੂੰ ਚਰਚਾ 'ਚ ਲੈ ਕੇ ਜਾਣਾ ਪਏਗਾ। ਹੂੰ, ਫਿਰ ਤੁਹਾਨੂੰ ਨੈਗੇਟਿਵ ਪੋਜ਼ਿਟਿਵ ਸਾਰੀ ਚੀਜ਼ਾਂ ਆਉਣਗੀਆਂ ਕਿ ਉਹਨੂੰ ਰੋਕਣ ਦਾ ਹੋਰ ਤਰੀਕਾ ਕੀ ਹੋ ਸਕਦਾ। ਜੀ, ਸ਼ਰਮਾ ਜੇ ਜੀ। ਨਹੀਂ ਜੀ, ਸ਼ਰਮਾ ਜੀ, ਪਿਛਲੀਆਂ ਖਬਰਾਂ ਦੇ ਵਿੱਚ ਆਪਾਂ ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਅੱਜ ਆਪਾਂ 25ਵੇਂ 26ਵੇਂ ਦਿਨ ਦੇ ਵਿੱਚ ਆ ਗਏ ਹਾਂ। ਹਾਈ ਕੋਰਟ ਦੇ ਵਿੱਚ ਕੀ ਕੁਛ ਵਾਪਰ ਰਿਹਾ, ਕਿਸਾਨਾਂ ਨੂੰ ਕਿਵੇਂ ਸਰਕਾਰਾਂ ਨੂੰ ਕਿਵੇਂ ਝਾੜਾਂ ਪੈ ਰਹੀਆਂ ਨੇ ਕਿਸਾਨਾਂ ਤੇ ਕੀਤੇ ਜ਼ੁਲਮ ਦੇ ਬਦਲੇ, ਜਾਂ ਉਹ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਰਾਹ ਰੋਕਣ ਵਾਲੇ, ਤੁਸੀਂ ਅੱਤਵਾਦੀ ਨਹੀਂ ਹੋ ਕਿ ਕਿਸਾਨਾਂ ਦੇ ਐਂ ਗੋਲੀਆਂ ਮਾਰ ਰਹੇ ਹੋ। ਪਰ ਇਸ ਵਾਰ ਹਾਈ ਕੋਰਟ ਨੇ ਕਿਸਾਨਾਂ ਨੂੰ ਵੀ ਝਾੜਾਂ ਪਾਈਆਂ ਨੇ, ਕਿਉਂ ਮਾਰੀਆਂ ਨੇ ਜੀ? ਬਿਲਕੁਲ ਪ੍ਰਵੀਨ ਜੀ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਸ ਵਾਰ ਉਹਨਾਂ ਨੇ ਕਿਸਾਨਾਂ ਨੂੰ ਵੀ ਝਾੜਾਂ ਮਾਰੀਆਂ, ਉਹਨਾਂ ਨੇ ਸਰਕਾਰਾਂ ਨੂੰ ਵੀ ਝਾੜਾਂ ਮਾਰੀਆਂ ਨੇ ਨਾ। ਜੀ। ਸੋ ਇਸ ਲਈ ਕੀ ਇਸ ਵਾਰ ਨੂੰ ਖਬਰ ਨੂੰ ਇਸੇ ਪੱਖ ਤੋਂ ਜਾਣਬੁੱਝ ਕੇ ਤਾਂ ਨਹੀਂ ਜ਼ਿਆਦਾ ਉਭਾਰਿਆ ਗਿਆ। ਹੂੰ। ਇਹ ਵੀ ਇੱਕ ਪਹਿਲੂ ਹੈ ਜੀ, ਪ੍ਰਵੀਨ ਜੀ। ਇਸ ਦੇ ਵਿੱਚ ਅਹਿਮ ਤੌਰ ਦੇ ਉੱਤੇ, ਵੱਡੇ ਤੌਰ ਦੇ ਉੱਤੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਵੀ ਝਾੜਾਂ ਮਾਰੀਆਂ। ਹੂੰ, ਹਾਂ, ਪਰ ਇਹਦੇ ਵਿੱਚ ਕਿਸਾਨ ਇੱਕ ਵੱਡੀ ਧਿਰ ਵਜੋਂ ਨੇ, ਕਿਉਂਕਿ ਮੁੱਖ ਮੁੱਦਾ ਹੀ ਕਿਸਾਨੀ ਹੈ ਤੇ ਕਿਸਾਨੀ ਜਥੇਬੰਦੀਆਂ ਦੀ ਕਾਲ ਹੈ, ਅੰਦੋਲਨ ਉਹਨਾਂ ਵੱਲੋਂ ਵਿੱਢਿਆ ਗਿਆ ਹੈ। ਸਰਕਾਰਾਂ ਇਸੇ ਦਾ ਹਵਾਲਾ ਦਿੰਦੀਆਂ ਨੇ ਕਿ ਉਹਨਾਂ ਨੇ ਜੇ ਅੰਦੋਲਨ ਵਿੱਢਿਆ ਤਾਂ ਅਸੀਂ ਰਾਹ ਲਾਏ, ਤਾਂ ਅਸੀਂ ਰੋਕਾਂ ਲਾਈਆਂ। ਵੈਸੇ ਤਾਂ ਰੋਕਾਂ ਵੀ ਗੈਰ ਕਾਨੂੰਨੀ ਨੇ, ਤੁਹਾਨੂੰ ਅਧਿਕਾਰ ਨਹੀਂ। ਜਿਵੇਂ ਆਪਾਂ ਹਾਈ ਕੋਰਟ ਦੀ ਗੱਲ ਕਰ ਰਹੇ ਕਿ ਉਹਨੇ ਖੁਦ ਕਿਹਾ ਸੀ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਰਾਹ ਕਿਉਂ ਰੋਕਣਾ, ਫਿਰ ਦਿੱਲੀ ਜਾਣ ਦਿਓ ਉਹਨਾਂ ਨੂੰ, ਤੁਹਾਡੇ ਪ੍ਰਦਰਸ਼ਨ ਕਰਨ ਥੋੜਾ ਰਹੇ ਨੇ। ਪਰ ਤੁਸੀਂ ਰੋਕ ਲਾ ਰਹੇ ਹੋ ਕਿ ਕੁਚਲ ਰਹੇ ਹੋ ਅੰਦੋਲਨ। ਹਾਂ, ਬਿਲਕੁਲ ਜੀ। ਇਹ ਦੋਵਾਂ ਚੀਜ਼ਾਂ 'ਚ ਵੱਡਾ ਫਰਕ ਹੈ। ਹਾਂ, ਜਿਹੜਾ ਹਵਾਲਾ ਇਸ ਵਾਰ ਪ੍ਰਵੀਨ ਜੀ ਦਿੱਤਾ ਗਿਆ ਹੈ ਨਾ, ਕਿ ਕਿਸਾਨਾਂ ਨੂੰ ਜਿਹੜੇ ਗੱਲ ਤੇ ਝਾੜਾਂ ਪਈਆਂ ਨੇ ਹੈ ਨਾ, ਉਸ ਪਹਿਲੂ ਤੇ ਅਹਿਮ ਪੱਖ ਇਹ ਹੈ ਕਿ ਕਿਤੇ ਨਾ ਕਿਤੇ ਇਸ ਮਸਲੇ ਤੇ ਸਰਕਾਰ ਪੰਜਾਬ ਸਰਕਾਰ ਆਪਣਾ ਪੱਖ ਰੱਖਣ 'ਚ ਕਾਮਯਾਬ ਨਹੀਂ ਹੋਈ, ਜਿਹਦੇ ਕਾਰਨ ਇਹ ਸਥਿਤੀ ਬਣੀ ਹੈ ਪ੍ਰਵੀਨ। ਤੁਸੀਂ ਇਹ ਦੇਖੋ ਕਿ ਉੱਥੇ ਕਿਸਾਨਾਂ ਨੂੰ ਝਾੜਾਂ ਪਈਆਂ ਕਿਉਂ, ਸਵਾਲ ਇਹ ਹੈ ਨਾ ਕਿ ਪਈਆਂ ਕਿਉਂ। ਹਰਿਆਣਾ ਸਰਕਾਰ ਕੱਲ ਅਦਾਲਤ ਦੇ ਅੰਦਰ ਬਿਲਕੁਲ ਵਿਚਾਰਾ ਬਣ ਕੇ ਪੇਸ਼ ਹੋਈ, ਠੀਕ ਹੈ, ਤੇ ਉਸ ਨੇ ਆਪਣਾ ਪੱਖ ਇੰਨੇ ਸਬੂਤਾਂ ਦੇ ਤਰੀਕੇ ਨਾਲ ਰੱਖਿਆ, ਕਿਸਾਨ ਜਥੇਬੰਦੀਆਂ ਕਟਹਿਰੇ 'ਚ ਆ ਗਈਆਂ। ਪਰ ਜਿਨ੍ਹਾਂ ਨੇ ਪੰਜਾਬ ਵੱਲੋਂ, ਜਥੇਬੰਦੀਆਂ ਵੱਲੋਂ, ਆਵਾਮ ਵੱਲੋਂ ਪੈਰਵੀ ਕਰਨੀ ਸੀ, ਉਹਨਾਂ ਦੇ ਪੱਲੇ ਕੀ ਸੀ? ਉਹ ਸੀ ਪੰਜਾਬ ਸਰਕਾਰ, ਪੰਜਾਬ ਪੁਲਿਸ, ਪੰਜਾਬ ਦੇ ਵਕੀਲ। ਪੱਖ ਰੱਖ ਸਕੇ ਸਰਕਾਰ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ। ਪ੍ਰਵੀਨ ਜੀ, ਹਰਿਆਣੇ ਨੇ ਕੱਲ ਅਦਾਲਤ ਦੇ ਵਿੱਚ ਜਦੋਂ ਪਹਿਲੂ ਗਿਆ, ਮਾਨਯੋਗ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਗੋਲੀਆਂ ਚਲਾਈਆਂ, ਇਹ ਕਿਉਂ ਲੋੜ ਪਈ ਤੁਹਾਨੂੰ ਗੋਲੀਆਂ ਚਲਾਉਣ ਦੀ, ਕਿਹੜੇ ਹਥਿਆਰ ਵਰਤੇ? ਕਹਿੰਦੇ ਨਹੀਂ ਜੀ, ਲਾਠੀ ਚਾਰਜ ਕੀਤਾ। ਕਹਿੰਦੇ ਅੱਛਾ, ਗੋਲੀਆਂ ਨਹੀਂ ਚਲਾਈਆਂ, ਸ਼ੁਭ ਕਰਨ ਵਾਲਾ ਮਾਮਲਾ। ਉਹ ਕਹਿੰਦੇ ਜੀ ਨਹੀਂ ਜੀ, ਅਸੀਂ ਇਹਨਾਂ ਨੂੰ ਬਾਰ-ਬਾਰ ਸਪੀਕਰ ਤੋਂ ਚੇਤਾਵਨੀ ਦੇ ਰਹੇ ਸੀ ਜੀ, ਇਹ ਰੁਕ ਨਹੀਂ ਰਹੇ ਸੀ ਜੀ। ਇਹਨਾਂ ਨੇ ਜੀ 5-5 ਸਾਲ ਦੇ ਜਵਾਕਾਂ ਨੂੰ ਆਪਣੀ ਢਾਲ ਬਣਾਇਆ, ਬੀਬੀਆਂ ਨੂੰ ਢਾਲ ਬਣਾਇਆ, ਹਥਿਆਰ ਲੈ ਕੇ ਆਏ ਜੀ। ਇਸ ਲਈ ਸਾਨੂੰ ਜਦੋਂ ਇਹ ਨਹੀਂ ਰੁਕੇ ਜੀ, ਹਮਲਾਵਰ ਹੋ ਗਏ ਜੀ, ਮਾਹੌਲ ਹਿੰਸਕ ਹੋ ਗਿਆ ਜੀ, ਫਿਰ ਅਸੀਂ ਵਾਟਰ ਕੈਨਨ ਦੀ ਵਰਤੋਂ ਕੀਤੀ, ਅਸੀਂ ਹਲਕਾ ਲਾਠੀ ਚਾਰਜ ਕੀਤਾ। ਜਦੋਂ ਫੇਰ ਵੀ ਨਹੀਂ ਰੁਕੇ ਜੀ, ਫਿਰ ਅਸੀਂ ਪਲਾਸਟਿਕ ਦੀਆਂ ਗੋਲੀਆਂ, ਪੈਲੈਂਟ ਦੀਆਂ ਉਹਦੀ ਵਰਤੋਂ ਕੀਤੀ। ਹਾਂਜੀ, ਤੇ ਆ ਗਏ ਨਾ, ਪੈਲੈਂਟ ਦੇ ਤੱਕ ਤਾਂ ਆ ਗਏ ਨਾ, ਤੁਸੀਂ ਪਲਾਸਟਿਕ ਗੋਲੀਆਂ ਤੱਕ ਤਾਂ ਆ ਗਏ ਨਾ। ਸੋ ਇਹ ਹੁਣ ਇਹ ਜਾਂਚ ਦਾ ਵਿਸ਼ਾ ਸੀ ਅੱਗੇ। ਪਰ ਅਗਲਿਆਂ ਨੇ ਆ ਗੱਲਾਂ ਰੱਖੀਆਂ ਜਦੋਂ, ਇੱਕ ਵਾਰ ਤਾਂ ਅਗਲੇ ਦੇ ਧਿਆਨ 'ਚ ਗੱਲ ਜਾਂਦੀ ਹੈ ਕਿ ਅੱਛਾ, ਬੱਚੇ ਵੀ ਸੀ ਮੂਰੇ, ਔਰਤਾਂ ਵੀ ਸੀ, ਹਥਿਆਰ ਵੀ ਸੀ। ਬਕਾਇਦਾ ਜੋਗਿੰਦਰ ਸ਼ਰਮਾ ਅੰਬਾਲੇ ਦਾ DSP, ਜਿਹਦੀ ਆਪਾਂ ਗੱਲ ਕਰਦੇ ਸੀ, ਜਿਹਨੇ ਬਿਆਨ ਦਿੱਤਾ ਸੀਗਾ ਕਿ ਪਾਸਪੋਰਟ ਇਹ ਵੋ, ਉਹ ਬੰਦਾ 50 ਤੋਂ ਵੱਧ ਫੋਟੋਆਂ ਦੀ ਐਲਬਮ ਬਣਾ ਕੇ ਲੈ ਕੇ ਗਿਆ। ਅੱਛਾ, ਠੀਕ ਹੈ ਜੀ। ਉਸਨੇ ਜੱਜ ਸਾਹਿਬਾਨ ਮੂਹਰੇ ਐਲਬਮ ਪੇਸ਼ ਕੀਤੀ ਕਿ ਆਹ ਦੇਖੋ ਜੀ, ਇਹ ਤਾਂ ਨਿਆਣੇ ਲਈ ਖੜੇ ਨੇ। ਇਹ ਤਾਂ ਪ੍ਰਵੀਨ ਜੀ, ਆਪਣੇ ਬੀਬੀਆਂ ਅੰਦੋਲਨ ਬਰਾਬਰ ਲੜ ਕੇ ਆਈਆਂ ਦਿੱਲੀ ਵੀ। ਹਾਂਜੀ, ਬਿਲਕੁਲ। ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਜੇ ਬੀਬੀਆਂ ਅੰਦੋਲਨ 'ਚ ਇਹਦਾ ਮਤਲਬ ਇਹ ਹੈ ਕਿ ਹਾਂ ਤੁਸੀਂ ਤਾਂ ਕਰਕੇ ਇੱਕ ਬਹਾਨਾ ਬਣਾਓਗੇ। ਤੇ ਉਸ ਕਿਸਾਨਾਂ ਦੇ ਵਿੱਚ ਜੇ 5000 ਟਰੈਕਟਰ ਟਰੈਲੀ ਖੜੀ ਆ, ਦੋ ਮਤਲਬ ਧਿਰਾਂ ਉਹ ਵੀ ਹੋਣਗੀਆਂ ਜਿਹੜੀਆਂ ਲੜਦੀਆਂ ਫੌਜਾਂ ਦੇ ਵੱਲ, ਨਿਹੰਗ ਫੌਜਾਂ ਨੇ। ਤੇ ਜਿੱਥੇ ਨਿਹੰਗਾਂ ਦਾ ਦਲ ਖੜਾ ਹੋਊਗਾ, ਉੱਥੇ ਹੱਥਾਂ ਦੇ ਵਿੱਚ ਹਥਿਆਰ ਵੀ ਹੋ ਸਕਦੇ ਨੇ, ਉੱਥੇ ਵਰਸ਼ੇ ਵੀ ਹੋਣਗੇ ਤੇ ਤਲਵਾਰਾਂ ਕਿਰਪਾਨਾਂ ਵੀ ਹੋਣਗੀਆਂ। ਪਰ
ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਸਿਰਫ ਕਿਸਾਨੀ ਝੰਡਿਆਂ ਤੋਂ ਇਲਾਵਾ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ। ਠੀਕ ਹੈ ਜੀ। ਪਰ ਇਹਨਾਂ ਨੇ ਫੋਟੋਗ੍ਰਾਫੀ ਇਸ ਤਰੀਕੇ ਨਾਲ ਕੀਤੀ ਕਿ ਬੱਚੇ ਵਾਲਾ ਐਂਗਲ ਖਿੱਚ ਲਿਆ, ਮੰਨ ਲਓ ਇਹਨਾਂ ਨੇ ਬੀਬੀਆਂ ਵਾਲਾ ਖਿੱਚ ਲਿਆ ਤੇ ਉਹ ਨਿਹੰਗ ਫੌਜਾਂ ਵਾਲਾ ਖਿੱਚ ਲਿਆ ਤੇ ਅਗਲੇ ਨੇ ਸਬੂਤ ਦਿਖਾ ਦਿੱਤੇ। ਹੁਣ ਉਹ ਚੀਜ਼ਾਂ ਦੇਖ ਕੇ ਅਦਾਲਤ ਨੇ ਫਿਰ ਜਥੇਬੰਦੀਆਂ ਨੂੰ ਝਾੜਾਂ ਮਾਰੀਆਂ, ਕਿਹਾ ਕੀ ਹੈ ਇਹਦਾ ਜਵਾਕ ਸਕੂਲ ਚ ਹੋਣੇ ਚਾਹੀਦੇ ਸੀ, ਇੱਥੇ ਕੀ ਕਰਦੇ? ਤੁਸੀਂ ਬੀਬੀਆਂ ਨੂੰ ਢਾਲ ਕਿਉਂ ਬਣਾਇਆ? ਤੁਸੀਂ ਤਾਂ ਕਹਿੰਦੇ ਸ਼ਾਂਤੀਪੂਰਨ ਅੰਦੋਲਨ ਆ, ਤੁਸੀਂ ਤਾਂ ਹਥਿਆਰ ਚੁੱਕੀ ਫਿਰਦੇ ਹੋ। ਉਹ ਝਾੜਾਂ ਪਈਆਂ। ਪਰ ਇਹ ਕਾਰਨ ਕਿਉਂ ਬਣਿਆ? ਜੇਕਰ ਜਦੋਂ ਹਰਿਆਣਾ ਦੀ ਪੁਲਿਸ ਉਹ ਐਲਬਮ ਦੇ ਰਹੀ ਸੀ ਤਾਂ ਆਪਾਂ ਕਿੰਨੇ ਦਿਨਾਂ ਤੋਂ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਪੁਲਿਸ ਕੋਲ ਕਿੱਥੇ ਨੇ ਉਹ ਫੋਟੋਗ੍ਰਾਫੀ, ਪੰਜਾਬ ਪੁਲਿਸ ਦੀ ਵੀਡੀਓਗ੍ਰਾਫੀ ਕਿੱਥੇ ਹੈ? ਇਹ ਝਾੜਾਂ ਇਸ ਲਈ ਪਈਆਂ ਕਿ ਪੰਜਾਬ ਸਰਕਾਰ ਪੱਖ ਰੱਖ ਹੀ ਨਹੀਂ ਸਕੀ ਜਾਂ ਰੱਖਣਾ ਨਹੀਂ ਚਾਹੁੰਦੀ ਸੀ। ਆਪਾਂ ਵਾਰ-ਵਾਰ ਕਹਿੰਦੇ ਰਹੇ ਹੋ ਹੀ ਨਹੀਂ ਸਕਦਾ। ਪ੍ਰਵੀਨ ਜੀ, ਮੈਂ ਅੱਜ ਵੀ ਇਸ ਗੱਲ ਤੇ ਕਾਇਮ ਆ ਕਿ ਹੋ ਹੀ ਨਹੀਂ ਸਕਦਾ ਕਿ ਪੰਜਾਬ ਪੁਲਿਸ ਨੇ ਉੱਥੇ ਫੋਟੋਗ੍ਰਾਫੀ ਨਾ ਕੀਤੀ ਹੋਵੇ, ਪੰਜਾਬ ਪੁਲਿਸ ਨੇ ਉੱਥੇ ਵੀਡੀਓਗ੍ਰਾਫੀ ਨਾ ਕੀਤੀ ਹੋਵੇ, ਇਹਨਾਂ ਦੇ ਖੁਫੀਆ ਤੰਤਰ ਨੇ, ਇਹਨਾਂ ਦੀਆਂ ਏਜੰਸੀਆਂ ਨੇ ਉੱਥੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਾ ਕੀਤੀ ਹੋਵੇ। ਜੇ ਨਹੀਂ ਕੀਤੀ ਤਾਂ ਚੈਨਲਾਂ ਤੋਂ ਲੈ ਲੈਂਦੇ, ਕਿਸਾਨਾਂ ਦੇ ਪੇਜਾਂ ਤੇ ਪਈ ਆ, ਆਮ ਜਨਤਾ ਦੇ ਪੇਜਾਂ ਤੇ ਪਈ ਆ, ਲੋਕਾਂ ਦੇ ਪੇਜਾਂ ਤੇ ਪਈ ਆ, ਮੀਡੀਆ ਦੇ ਪੇਜਾਂ ਤੇ ਪਈ ਆ, ਰਾਜਨੀਤਿਕ ਲੀਡਰਾਂ ਦੇ ਪੇਜਾਂ ਤੇ ਪਈਆਂ ਨੇ। ਵਰਦੀ ਤਾਂ ਵਰਦੀ, ਸਾਦੇ ਕੱਪੜਿਆਂ 'ਚ ਗੱਡੀਆਂ ਬਣ ਰਹੇ ਨੇ, ਉਹ ਟਰੈਕਟਰਾਂ ਦੇ ਟਾਇਰ ਪਾੜ ਰਹੇ ਨੇ, ਉਹ ਅਥਰੂ ਗੈਸ ਦੇ ਗੋਲੇ ਭਰਾ ਰਹੇ ਨੇ ਉਹ ਸਿਵਲ ਵਰਦੀਆਂ ਦੇ ਵਿੱਚ। ਹੁਣ ਪੁਲਿਸ ਵਾਲੇ ਹਨ ਜਾਂ ਨਹੀਂ, ਇਹ ਜਾਂਚ ਕਿਹਨੇ ਕਰਨੀ ਹੈ? ਤੇ ਜੇਕਰ ਪੈਰਲਲ ਉਹ ਪੱਖ ਰੱਖਿਆ ਹੁੰਦਾ ਤਾਂ ਝਾੜਾਂ ਵਾਲੀ ਨੌਬਤ ਨਾ ਹੁੰਦੀ। ਪਰ ਕੱਲਾ ਮਸਲਾ ਇੱਥੇ ਤੱਕ ਵਾਲਾ ਨਹੀਂ ਹੈ ਪ੍ਰਵੀਨ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਜਦੋਂ ਇਹ ਪਹਿਲੂ ਚੱਲ ਰਿਹਾ ਸੀਗਾ ਤਾਂ ਇੱਕ ਪੱਖ ਆਇਆ ਤੇ ਉਹ ਪੱਖ ਆਇਆ ਸ਼ੁਭ ਕਰਨ ਵਾਲੇ ਮਾਮਲੇ ਦਾ। ਹਰਿਆਣਾ ਕਹਿੰਦਾ ਜੀ ਸਾਡੀ ਜੀਂਦ ਥਾਣੇ ਦੀ ਹੱਦ 'ਚ ਘਟਨਾ ਵਾਪਰੀ ਆ ਜੀ, ਜਾਂਚ ਅਸੀਂ ਕਰਾਂਗੇ, ਸਿੱਟ ਅਸੀਂ ਬਣਾਵਾਂਗੇ, ਪਰ ਸਾਨੂੰ ਇਹ ਪੋਸਟਮਾਰਟਮ ਦੀ ਰਿਪੋਰਟ ਹੀ ਨਹੀਂ ਸੌਂਪਦੇ। ਤੇ ਜਦੋਂ ਇਹ ਮਾਮਲਾ ਆਇਆ, ਮਾਨਯੋਗ ਜੱਜ ਸਾਹਿਬ ਨੇ ਪੰਜਾਬ ਵਾਲਿਆਂ ਨੂੰ ਪੁੱਛਿਆ ਤੇ ਹਰਿਆਣਾ ਵਾਲਿਆਂ ਨੂੰ ਪੁੱਛਿਆ ਤੇ ਹਰਿਆਣਾ ਵਾਲਿਆਂ ਨੇ ਇੱਕ ਗੱਲ ਕਹੀ। ਉਹਨਾਂ ਨੇ ਹਲਫਨਾਮਾ ਲਿਖ ਕੇ ਦਿੱਤਾ। ਅੱਛਾ। ਉਹਨਾਂ ਨੇ ਗੱਲ ਕਹੀ ਕਿ ਇਹਨਾਂ ਨੇ ਜੀ ਸ਼ੁਭਕਰਨ ਮਾਮਲੇ 'ਚ 0 FIR ਕੀਤੀ ਆ। ਉਹਦੇ ਵਿੱਚ ਥਾਂ ਇਹਨਾਂ ਨੇ ਤੈਅ ਨਹੀਂ ਕੀਤੀ, ਥਾਂ ਸਾਡੀ ਜੀਂਦ ਵਾਲੀ ਬਣਦੀ ਆ ਤੇ 0 FIR ਤੋਂ ਬਾਅਦ ਮਾਮਲਾ ਸਾਨੂੰ ਸੌਂਪਤਾ। ਅੱਛਾ। ਤੁਸੀਂ ਦੱਸ ਦਿਓ ਤੁਹਾਡੇ ਧਿਆਨ 'ਚ, ਕਿਸੇ ਮੀਡੀਆ ਦੇ ਧਿਆਨ 'ਚ ਇਹ ਗੱਲ ਆਈ ਹੋਵੇ ਕਿ ਪੰਜਾਬ ਨੇ 0 FIR ਤੋਂ ਬਾਅਦ ਮਾਮਲਾ ਹਰਿਆਣਾ ਨੂੰ ਸ਼ੁਭਕਰਨ ਵਾਲਾ ਸੌਂਪਤਾ? ਬਾਹਰ ਹੀ ਨਹੀਂ ਨਿਕਲੀ ਗੱਲ। ਅਦਾਲਤ 'ਚ ਅਗਲੇ ਲਿਖ ਕੇ ਦੇ ਰਹੇ ਨੇ ਮਾਮਲਾ ਸਾਨੂੰ ਸੌਂਪਤਾ, ਸਾਨੂੰ ਪੋਸਟਮਾਰਟਮ ਦੀ ਰਿਪੋਰਟ ਨਹੀਂ ਦੇ ਰਹੇ। ਪੋਸਟਮਾਰਟਮ ਦੀ ਰਿਪੋਰਟ ਦੀ ਚਰਚਾ ਆਪਾਂ ਕਰ ਚੁੱਕੇ ਹਾਂ। ਹਾਂਜੀ ਹਾਂਜੀ। ਕਿ ਉਹਦੇ ਵਿੱਚ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਹਾਂ ਉਹਦੇ ਵਿੱਚ ਉਹਦੇ ਪਿੱਤਲ ਦੇ ਸੈੱਲ ਪਾਏ ਗਏ, ਨਸ਼ਰਰੇ ਪਾਏ ਗਏ। ਆਪਾਂ ਪੰਜਾਬੀ ਟ੍ਰਿਬਿਊਨ ਦੀ ਖਬਰ ਦੇ ਹਵਾਲੇ ਨਾਲ ਉਦੋਂ ਬਾਅਦ ਤੋਂ ਦੂਸਰੇ ਦਿਨ ਗੱਲ ਕਰ ਰਹੇ ਸੀ ਕਿ ਹਾਂ 12 ਬੋਰ ਦੇ 8 ਨੰਬਰ ਕਾਰਤੂਸ ਦੇ ਹਵਾਲੇ ਨਾਲ ਇਹ ਗੋਲੀ ਚੱਲੀ ਹੋ ਸਕਦੀ ਹੈ ਤੇ ਉਹਦੇ ਵਿੱਚ ਕਹਿੰਦੇ ਸ਼ੰਕਾ ਖੜੀ ਹੈ ਕਿ ਉਹਦੇ ਵਿੱਚ ਗਨ ਇੰਜਰੀ ਲਿਖਿਆ ਗਿਆ। ਉਹ ਪੋਸਟਮਾਰਟਮ ਦੀ ਰਿਪੋਰਟ ਦੇ ਹਵਾਲੇ ਨਾਲ ਇੱਕ ਪੇਜ ਵਿਕਰਮ ਮਜੀਠੀਆ ਅਪਲੋਡ ਕਰੀ ਜਾਂਦਾ। ਸਰਕਾਰ ਕੋਲ ਹੈ ਹੀ ਨਹੀਂ ਜੀ, ਤੇ ਅਦਾਲਤ 'ਚ ਸਰਕਾਰ ਰੱਖੇ ਨਹੀਂ ਸਕੀ। ਤੇ ਜੇ ਜਾਂਚ ਸੌਂਪਤੀ ਫਿਰ ਰਿਪੋਰਟ ਵੀ ਸੌਂਪ ਦਿੰਦੇ ਉਹਨਾਂ ਨੂੰ। ਜੀ ਜੀ। ਤੇ ਤੁਸੀਂ ਇਹ ਓਲਾ ਕਿਉਂ ਰੱਖ ਰਹੇ ਹੋ ਪੰਜਾਬ ਨੂੰ? ਤੇ ਇਸੇ ਮਸਲੇ ਤੇ ਕੱਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜਾਂ ਮਾਰਦਿਆਂ ਫਿਰ ਪੁੱਛਿਆ ਕਿ ਤੁਹਾਨੂੰ ਜਾਂਚ ਕਰਨ ਤੋਂ ਕੌਣ ਰੋਕ ਰਿਹਾ ਹੈ? ਜੀ ਜੀ। ਮਾਮਲੇ ਦੀ ਜਾਂਚ ਕਰਨ ਤੋਂ ਕਿਉਂ ਭੱਜ ਰਹੇ ਹੋ? ਇਹ ਸਵਾਲ ਆਇਆ। ਹਾਈ ਕੋਰਟ ਹੈ ਜਿਹਨੇ ਪਹਿਲਾਂ ਵੀ ਕਿਹਾ ਸੀ ਕਿ ਸ਼ੁਭਕਰਨ ਦੀ ਮੌਤ ਕੁਦਰਤੀ ਮੌਤ ਨਹੀਂ ਹੈ। ਜੀ ਜੀ। ਮੈਂ ਤਾਂ ਹੀ ਗੱਲ ਕਰ ਰਿਹਾ ਕਿ ਇੱਕ ਪੱਖ ਉਭਾਰਿਆ ਜਾ ਰਿਹਾ ਕਿ ਉਹਨੇ ਕੱਲ ਕਿਸਾਨਾਂ ਨੂੰ ਝਾੜਾਂ ਮਾਰੀਆਂ, ਪਰ ਝਾੜਾਂ ਮਾਰਨ ਦਾ ਕਾਰਨ ਸਾਡੀ ਸਰਕਾਰੀ ਧਿਰ ਵਜੋਂ ਪੱਖ ਕਮਜ਼ੋਰ ਤਰ੍ਹਾਂ ਪੇਸ਼ ਕਰਨ ਦਾ ਕਾਰਨ ਹੈ। ਆ ਇੱਕ ਨਵੀਂ ਗੱਲ ਉੱਭਰ ਕੇ ਆ ਰਹੀ ਹੈ ਕਿ ਇਹਨਾਂ ਨੇ ਜਾਂਚ ਉਹਨਾਂ ਨੂੰ ਸੌਂਪਤੀ, ਪਰ ਪੋਸਟਮਾਰਟਮ ਰਿਪੋਰਟ ਅਜੇ ਵੀ ਦੇ ਰਹੇ। ਮਾਮਲਾ ਲਟਕਾ ਕੌਣ ਰਿਹਾ? ਇਹਦਾ ਮਤਲਬ ਜੇ ਉਧਰ ਵੀ ਜਾਂਚ ਸੌਂਪ ਰਹੇ ਹੋ ਫਿਰ ਤੱਥ ਵੀ ਦੇ ਦਿਓ। ਤੇ ਪਰ ਤੁਸੀਂ ਕਹਿੰਦੇ ਸੀ ਜਾਂਚ ਅਸੀਂ ਕਰਾਂਗੇ, ਕਾਰਵਾਈ ਅਸੀਂ ਕਰਾਂਗੇ। ਇਸ ਲਈ ਇਹ ਸਥਿਤੀ ਬਣੀ ਕਿਉਂ ਹੈ, ਇਸ ਨੂੰ ਸਮਝਣ ਦੀ ਲੋੜ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਮਸਲਾ ਇਸੇ ਚ ਹੀ ਉੱਠਿਆ। ਸ਼ੁਭਕਰਨ ਦਾ ਭੋਗ ਸੀਗਾ, ਆਪਾਂ ਦੇਖਿਆ ਅੰਤਿਮ ਅਰਦਾਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀਗੇ ਸ਼ਰਮਾ ਜੀ। ਪਰ ਉੱਥੇ ਜਿਹੜਾ ਚੜਾਵਾ ਚੜਿਆ ਸੀ, ਜਿਹੜੇ ਚੜਾਵੇ 'ਚ ਪੈਸੇ ਚੜੇ ਸੀ, ਉਹਨਾਂ ਪੈਸਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਜੀ। ਪ੍ਰਵੀਨ ਜੀ, ਇੱਕ ਪਾਸੇ ਆਪਾਂ ਜੇਕਰ ਗੱਲ ਕਰੀਏ ਤਾਂ ਅੱਜ 25ਵਾਂ ਦਿਨ ਹੈ ਕਿਸਾਨ ਅੰਦੋਲਨ ਦਾ ਸ਼ੰਭੂ ਖਨੌਰੀ ਬਾਰਡਰ ਤੇ ਜਿਹੜਾ ਚੱਲ ਰਿਹਾ। ਜਿਸ ਤਰ੍ਹਾਂ ਇਹ 13 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਅੰਦੋਲਨ, ਤੋਂ ਬਾਅਦ 21 ਫਰਵਰੀ ਵਾਲੀ ਘਟਨਾ ਵਾਪਰਦੀ ਹੈ। ਉਸ ਤੋਂ ਬਾਅਦ ਸ਼ੁਭਕਰਨ ਦਾ ਪੋਸਟਮਾਰਟਮ ਤੇ ਫਿਰ ਦਾਹ ਸੰਸਕਾਰ ਤੇ ਉਸ ਤੋਂ ਬਾਅਦ ਭੋਗ ਵਾਲੀ ਕਾਰਵਾਈ ਹੁੰਦੀ ਹੈ। ਇਹ ਸਭ ਦੇ ਦਰਮਿਆਨ ਅੰਦੋਲਨ ਲਗਭਗ ਸ਼ੰਭੂ ਤੇ ਖਨੌਰੀ ਪੱਕਾ ਹੋ ਗਿਆ।
ਉੱਥੇ ਪੱਕੇ ਮੋਰਚੇ, ਪੱਕੇ ਟਿਕਾਣੇ, ਪੱਕੇ ਕਾਰੋਬਾਰ, ਸਾਰਾ ਕੁਝ ਲਗਭਗ ਬਣ ਗਿਆ। ਬੇਸ਼ੱਕ ਵਿਚਾਲੇ ਦਿੱਲੀ ਜਾਣ ਦੀ ਕਾਲ ਵੀ ਆਈ ਸੀ, ਪਰ ਦਿੱਲੀ ਪਹੁੰਚਿਆ ਨਹੀਂ ਕੋਈ ਜਾਂ ਪਹੁੰਚਣ ਨਹੀਂ ਦਿੱਤਾ, ਇਹਨੂੰ ਲੈ ਕੇ ਵੀ ਸਵਾਲ ਉੱਠਦਾ ਰਿਹਾ। ਪਰ ਇਹ ਸਭ ਦੇ ਦਰਮਿਆਨ ਮੈਂ ਦੇਖ ਰਿਹਾ ਸੀਗਾ ਕਿ ਸ਼ੰਭੂ ਬਾਰਡਰ ਦੇ ਉੱਤੇ ਬਕਾਇਦਾ ਵਾਸ਼ਿੰਗ ਮਸ਼ੀਨਾਂ ਆ ਗਈਆਂ ਨੇ। ਫਿਰ ਪਟਿਆਲੇ ਨਾਲ ਸੰਬੰਧਿਤ ਕੁਝ ਕਿਸਾਨ ਆਗੂ ਉੱਥੇ ਵਾਸ਼ਿੰਗ ਮਸ਼ੀਨਾਂ ਲਿਆ ਕੇ ਕਹਿੰਦੇ ਸਭ ਤੋਂ ਵੱਧ ਬਜ਼ੁਰਗਾਂ ਨੂੰ ਉੱਥੇ ਕੱਪੜੇ ਧੋਣ ਦੀ ਮੁਸ਼ਕਲ ਆ ਰਹੀ ਹੈ। ਲੰਗਰਾਂ ਦੇ ਵਿੱਚ ਫਰਿੱਜ ਪਹੁੰਚਣ ਦੀਆਂ ਖਬਰਾਂ ਮਿਲ ਰਹੀਆਂ ਨੇ ਮੈਨੂੰ, ਕਿ ਹਾਂ ਲੰਗਰਾਂ 'ਚ ਫਰਿੱਜ ਪਹੁੰਚ ਕੇ ਕਹਿੰਦੇ ਕਿ ਮੌਸਮ ਬਦਲਣ ਲੱਗਿਆ, ਦੁੱਧ ਤੇ ਸਬਜ਼ੀਆਂ ਖਰਾਬ ਹੋਣ ਦਾ ਡਰ ਬਣਨ ਲੱਗ ਗਿਆ, ਇਸ ਲਈ ਫਰਿੱਜ ਆ ਗਏ ਨੇ। ਤੇ ਪਰ ਅੱਜ ਬੀਬੀਆਂ ਦਾ ਦਿਨ ਹੈ, ਕਾਫਲੇ ਅੱਜ ਬੀਬੀਆਂ ਦੇ ਤੁਰ ਪਏ ਨੇ। ਸਵੇਰੇ ਮੈਨੂੰ ਕਈ ਥਾਵਾਂ ਤੋਂ ਰਿਪੋਰਟਾਂ ਸੀਗਾ ਵੱਡੀ ਗਿਣਤੀ 'ਚ ਅੱਜ ਬਾਰਡਰਾਂ ਦੇ ਉੱਤੇ ਬੀਬੀਆਂ ਨਜ਼ਰ ਆਉਣਗੀਆਂ। ਸੋ ਪਰ ਇਹ ਸਭ ਦੇ ਦਰਮਿਆਨ ਆਹ ਖਬਰ ਦਾ ਆਉਣਾ ਬਹੁਤ ਮਹੱਤਵਪੂਰਨ ਹੈ ਜੀ, ਕਿ ਹਾਂ ਭਾਈ ਭੋਗ ਦੇ ਸਮੇਂ ਚੜਾਵੇ ਨੂੰ ਲੈ ਕੇ ਵਿਵਾਦ। ਇਹ ਮੈਂ ਕਹਿੰਦਾ ਜੇ ਵਿਵਾਦ ਹੁੰਦਾ ਵੀ ਤਾਂ ਚੁੱਪ ਕਰਕੇ ਅੰਦਰ ਖੱਤ 'ਚ ਨਿਬੇੜ ਲੈਂਦੇ। ਦਿੱਲੀ ਇੰਨਾ ਕੁਛ ਤੁਸੀਂ ਲੁਕੋ ਪਕੋ ਕੇ ਕਰਕੇ ਆਏ ਹੋ। ਹਾਂਜੀ। ਹੁਣ ਚਰਚਾ ਚੱਲੀ ਜਾਂਦੀ ਹੈ, ਚੱਲੀ ਜਾਵੇ। ਮੌਕੇ ਤੇ ਜਲੂਸ ਕਢਾਉਣ ਨਾਲੋਂ ਜੇ ਤੁਹਾਨੂੰ ਸਾਂਭਣਾ ਆਉਂਦਾ ਤਾਂ ਤੁਸੀਂ ਇਸ ਨੂੰ ਢੰਗ ਨਾਲ ਨਜਿੱਠਦੇ। ਪਰ ਇਹ ਤੋਂ ਵੀ ਵੱਡਾ ਸਵਾਲ ਹੈ ਕਿ ਜਦੋਂ ਅਸੀਂ ਕੋਈ ਸਮਾਗਮ ਰੱਖਦੇ ਹਾਂ ਤੇ ਉਹਦੇ ਵਿੱਚ ਜਦੋਂ ਅਸੀਂ ਧਾਰਮਿਕ ਕਿਰਿਆ ਰੱਖਦੇ ਹਾਂ, ਕੋਈ ਚਾਹੇ ਉਹ ਅਖੰਡ ਪਾਠ ਸਾਹਿਬ ਦਾ ਭੋਗ ਹੋਵੇ, ਚਾਹੇ ਕਿਸੇ ਹੋਰ ਧਰਮ ਦੇ ਅਕੀਦੇ ਦੇ ਅਨੁਸਾਰ ਕੋਈ ਭੋਗ ਹੋਵੇ, ਤਾਂ ਉਹਦੇ ਵਿੱਚ ਜੋ ਅਸੀਂ ਜਿਸ ਨੂੰ ਇਸ਼ਟ ਮੰਨਦੇ ਹਾਂ ਉਹਦੇ ਸਾਹਮਣੇ ਜੋ ਚੜਾਵਾ ਚੜਾਤਾ, ਉਸ ਤੋਂ ਬਾਅਦ ਉਹ ਸੰਬੰਧਿਤ ਕਮੇਟੀ ਦੇਖੇ, ਉਹਦੀ ਸੇਵਾ ਸੰਭਾਲ ਵਾਲੀ ਧਿਰ ਦੇਖੇ। ਤੇ ਫਿਰ ਇਹਦੇ ਵਿੱਚੋਂ ਕੀ ਸਥਿਤੀ ਆ ਗਈ। ਹੋਇਆ ਕਿ ਜਦੋਂ ਸ਼ੁਭ ਕਰਨ ਦਾ ਭੋਗ ਉੱਥੇ ਉਹਦੇ ਪਿੰਡ ਦੀ ਅਨਾਜ ਮੰਡੀ 'ਚ ਪਾਇਆ ਗਿਆ, ਤਾਂ ਤੁਸੀਂ ਜਿਵੇਂ ਕਿਹਾ ਕਿ ਗਿਣਤੀ ਬਹੁਤ ਵੱਡੀ ਸੀ ਲੋਕਾਂ ਦੀ, ਤੇ ਉਸ ਹਿਸਾਬ ਨਾਲ ਚੜਾਵਾ ਚੜਿਆ। ਤੇ ਉਸ ਨੂੰ ਲੈ ਕੇ ਹੁਣ ਜਿਹੜੇ ਪਾਠੀ ਸਿੰਘ ਸੀ, ਗ੍ਰੰਥੀ ਸਿੰਘ ਸੀ, ਉਹਨੇ ਪਿੰਡ ਦੇ ਗੁਰਦੁਆਰੇ ਦੇ ਸਪੀਕਰ 'ਚ ਅਨਾਉਂਸਮੈਂਟ ਕਰਤੀ ਕਿ ਭਾਈ ਸਵੇਰ ਨੂੰ ਗੁਰਦੁਆਰਾ ਸਾਹਿਬ ਆ ਜਾਓ, ਆਪਾਂ ਇਕੱਠ ਕਰਨਾ। ਆ ਜਿਹੜਾ ਨੇ ਭੋਗ ਦੀ ਰਸਮ ਨਿਭਾਈ ਆ, ਸਾਰਾ ਕੁਛ ਕੀਤਾ, ਉਹ ਤੇਰਾ ਹੁਣ ਚੜਾਵੇ ਵਾਲੇ ਪੈਸੇ ਮੰਗਦੀਆਂ ਕਿ ਸਾਡਾ ਤਾਂ ਖਰਚਾ ਬਹੁਤ ਹੋ ਗਿਆ ਖੰਡ ਭੋਗ ਦੇ ਉੱਤੇ, ਸੋ ਇਸ ਲਈ ਸਾਨੂੰ ਉੱਚੋਂ ਪੈਸੇ ਦੇ ਦਿਓ। ਸੋ ਇਹਦਾ ਮਤਲਬ ਕੌਣ ਪੈਸੇ ਮੰਗਦੀ ਹੈ? ਕਿਸਾਨ ਜਥੇਬੰਦੀਆਂ ਜੀ। ਆ ਲਓ, ਉਹ ਕਹਿੰਦੇ ਜੀ ਗ੍ਰੰਥੀ ਸਿੰਘ ਨੇ ਸਪੀਕਰ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਪਿੰਡ ਬੱਲਾਂ ਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਭੋਗ ਦੇ ਪੈਸੇ ਮੰਗ ਰਹੀਆਂ ਨੇ। ਉਹਨਾਂ ਨੇ ਸਪੀਕਰ 'ਚ ਅਨਾਉਂਸਮੈਂਟ ਕਰਕੇ ਪਿੰਡ ਵਾਲਿਆਂ ਨੂੰ ਕਿਹਾ ਕਿ ਭਾਈ ਸ਼ੁਭਕਰਨ ਸਿੰਘ ਦਾ ਭੋਗ ਅੰਤਮ ਅਰਦਾਸ ਅਨਾਜ ਮੰਡੀ ਵਿੱਚ ਸੀਗਾ। ਅਰਦਾਸ ਦੇ ਮੌਕੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਿਆ। ਜੋ ਗੋਲਕ 'ਚ ਪੈਸੇ ਇਕੱਠੇ, ਉਹਦੇ ਸੰਬੰਧ ਵਿੱਚ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਕੁਝ ਮੌਤਬਾਰ ਲੋਕ ਉਹਦੇ ਕੋਲ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਭੋਗ ਤੇ ਖਰਚਾ ਬਹੁਤ ਜ਼ਿਆਦਾ ਹੋ ਗਿਆ, ਇਹ ਇਕੱਠੇ ਹੋਏ ਪੈਸਿਆਂ 'ਚੋਂ ਸਾਨੂੰ ਪੈਸੇ ਦੇ ਦਿਓ। ਸੋ ਇਸ ਲਈ ਕਹਿੰਦੇ ਜੀ ਗੁਰਦੁਆਰਾ ਅਕਾਲਸਰ ਸਾਹਿਬ ਦੀ ਕਮੇਟੀ ਵੱਲੋਂ ਅਨਾਜ ਮੰਡੀ ਦੇ ਵਿੱਚ ਸ਼ੁੱਕਰਵਾਰ ਨੂੰ ਇਕੱਠ ਰੱਖਿਆ ਗਿਆ। ਪੂਰਾ ਪਿੰਡ ਉੱਥੇ ਪਹੁੰਚੇ ਤੇ ਜਿਹੜੇ ਕਿਸਾਨ ਆਗੂ ਪੈਸੇ ਮੰਗ ਰਹੇ ਨੇ, ਆਪਾਂ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਆ, ਆਜੋ ਭਾਈ। ਸੋ ਇਹ ਗੱਲ ਗੁਰਦੁਆਰੇ 'ਚ ਅਨਾਉਂਸਮੈਂਟ ਹੋਵੇ, ਇਹ ਜਥੇਬੰਦੀਆਂ ਲਈ ਸ਼ਰਮਸਾਰ ਵਾਲੀ ਗੱਲ ਹੈ। ਬਿਲਕੁਲ। ਜੇਕਰ ਉਹਨਾਂ ਦੇ ਹੁਕਮਾਂ ਤੇ ਉਹਨਾਂ ਦੀ ਥੱਲੇ ਵਾਲੀ ਕਿਸੇ ਟੀਮ ਨੇ ਮੰਗ ਕੀਤੀ ਹੈ ਤਾਂ, ਜੇ ਟੀਮ ਨੇ ਆਪ ਮੁਹਾਰੇ ਮੰਗ ਕੀਤੀ ਹੈ ਤਾਂ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੇ ਦਾਅ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ, ਜਾਂ ਇਹ ਸੱਚੀ ਹੈ ਝੂਠੀ ਹੈ, ਇਹ ਸਪਸ਼ਟ ਹੁਣ ਹੋਣਾ ਚਾਹੀਦਾ। ਸੋ ਇਹ ਚੰਗੀ ਖਬਰ ਨਹੀਂ ਹੈ ਜੀ। ਤੇ ਨੌਕਰੀ ਦੇ ਲਾਲਚ ਦੇ ਵਿੱਚ ਜਿਹੜਾ ਨੈਟਵਰਕ ਯੂਕਰੇਨ ਦੇ ਯੁੱਧ ਦੇ ਵਿੱਚ ਧੱਕ ਦਿੰਦਾ ਸੀਗਾ, ਉਹ ਬੇਨਕਾਬ ਹੋ ਗਿਆ ਸ਼ਰਮਾ ਜੀ। ਪ੍ਰਵੀਨ ਜੀ, ਆਪਾਂ ਕੱਲੇ ਇਸ ਪਹਿਲੂ ਤੇ ਗੱਲ ਕਰਕੇ ਹਟੇ ਸੀ ਕਿ ਮਾਮਲਾ ਕੇਂਦਰ ਦੇ ਧਿਆਨ 'ਚ ਆ ਗਿਆ, ਖਾਸ ਕਰ ਪੰਜਾਬ ਤੇ ਹਰਿਆਣਾ ਦੇ 9 ਤੋਂ ਵੱਧ ਨੌਜਵਾਨ ਉੱਥੇ ਫਸੇ ਹੋਏ ਨੇ। ਤੇ ਉਹ ਬੇਸ਼ੱਕ ਉਹ ਟੂਰਿਸਟ ਵੀਜ਼ੇ ਤੇ ਗਏ ਨੇ, ਪਰ ਆਪਾਂ ਗੱਲ ਕਰ ਰਹੇ ਸੀ ਕਿ 10-10, 12-12 ਲੱਖ ਏਜੰਟਾਂ ਨੇ ਠੱਗੇ ਨੇ ਉਹਨਾਂ ਤੋਂ। ਤੇ ਇਹਦਾ ਮਤਲਬ ਉਹਨਾਂ ਨੂੰ ਕੋਈ ਹੋਰ ਲਾਲਚ ਦੇ ਕੇ, ਨੌਕਰੀ ਪੱਕੇ ਕਰਨ ਦਾ ਲਾਲਚ ਦੇ ਕੇ ਭੇਜਿਆ ਨਾ। 13-14 ਲੱਖ ਨਾਲ ਟੂਰਿਸਟ ਵੀਜ਼ਾ ਤਾਂ ਨਹੀਂ ਮਿਲਦਾ ਨਾ। ਸੋ ਇਸ ਲਈ ਨਾ ਮਤਲਬ ਕੋਈ ਹੋਰ ਪੱਕੀ ਉਹਦਾ ਲਾਲਚ ਸੀਗਾ, ਜਿਸ ਲਾਲਚ ਉਹ ਫਸੇ ਨੇ। ਆਪਾਂ ਕੱਲੇ ਗੱਲ ਕਰ ਰਹੇ ਸੀ। ਇਹ ਮਾਮਲਾ ਪਹੁੰਚ ਗਿਆ ਬਿਲਕੁਲ ਜੀ ਕੇਂਦਰ ਕੋਲ ਵੀ, ਸੰਬੰਧਿਤ ਵਿਦੇਸ਼ ਮੰਤਰਾਲੇ ਕੋਲ ਵੀ, ਗ੍ਰਹਿ ਵਿਭਾਗ ਕੋਲ ਵੀ, ਤੇ ਕੱਲ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਉੱਠਿਆ। ਠੀਕ ਹੈ ਜੀ। ਪ੍ਰਗਟ ਸਿੰਘ ਉਹਨਾਂ ਨੇ ਇਹ ਸਵਾਲ ਖੜਾ ਕੀਤਾ ਜ਼ੀਰੋ ਓਵਰ ਦੇ ਦੌਰਾਨ ਕਿ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਦੇ ਲਈ ਕੇਂਦਰ ਤੋਂ ਸਹਿਯੋਗ ਮੰਗਣ ਦੀ ਲੋੜ ਹੈ, ਸਾਨੂੰ ਇਕੱਠੇ ਹੋ ਕੇ ਪਹੁੰਚ ਕਰਨ ਦੀ ਲੋੜ ਹੈ। ਫਿਰ NRI ਮਾਮਲੇ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਦਾ ਜਵਾਬ ਵੀ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕੇਂਦਰ ਦੇ ਸੰਪਰਕ 'ਚ ਅਵੈਸੀ ਦੇ ਨਾਲ ਸਾਡਾ ਤਾਲਮੇਲ ਚੱਲ ਰਿਹਾ, ਅਸੀਂ ਇਸ ਪਹਿਲੂ ਤੇ ਬਚਾਅ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਸਭ ਦੇ ਦਰਮਿਆਨ ਖਬਰਾਂ ਆਈਆਂ ਪ੍ਰਵੀਨ ਜੀ ਕਿ ਬਕਾਇਦਾ ਕੱਲ ਛਾਪੇਮਾਰੀ ਹੋਈ ਹੈ। ਠੀਕ ਹੈ ਜੀ। CBI ਨੇ ਕੱਲ ਚੰਡੀਗੜ੍ਹ ਸਣੇ ਦੇਸ਼ ਦੇ ਵੱਖੋ-ਵੱਖ 13 ਤੋਂ ਵੱਧ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕੀਤੀ। ਠੀਕ ਹੈ ਜੀ। ਤੇ ਛਾਪੇਮਾਰੀ ਦਾ ਆਧਾਰ ਇਹੀ ਪੱਖ ਸੀਗਾ ਕਿ ਮਨੁੱਖੀ ਤਸਕਰੀ ਹੋ ਰਹੀ ਹੈ
ਤੇ ਉਹ ਤਸਕਰੀ ਜਿਹੜਾ ਗਰੋਹ ਕਰਦਾ ਹੈ, ਉਹ ਗਰੋਹ ਦਾ ਏਜੰਡਾ ਹੀ ਇਹੀ ਹੈ ਕਿ ਅਸੀਂ ਰੂਸ ਦੇ ਲਈ ਫੌਜੀ ਭੇਜਣੇ ਆ। ਠੀਕ ਹੈ। ਤੇ ਇਹ ਗਰੋਹ ਜਿਹੜਾ ਦੇਸ਼ ਭਰ ਦੇ ਵਿੱਚ ਇੱਕ ਨੈਟਵਰਕ ਫੈਲਿਆ ਹੋਇਆ ਸੀ, ਇਹ 3 ਤੋਂ 3.5 ਲੱਖ ਰੁਪਈਆ ਪ੍ਰਤੀ ਬੰਦਾ ਭੇਜਣ ਦੇ ਲੈਂਦਾ। ਇਹਨਾਂ ਨੂੰ ਹਰ ਬੰਦੇ ਤੋਂ 3.5 ਲੱਖ ਰੁਪਈਏ ਦੇ ਹਵਾਲੇ ਨਾਲ 3 ਜਾਂ 3.5 ਲੱਖ ਰੁਪਈਆ ਆਉਣਾ, ਤੇ ਜਿਹੜੇ ਸ਼ਹਿਰ ਕਸਬੇ ਦਾ ਲੋਕਲ ਏਜੰਟ ਹੈ ਜਿਹਦੇ ਰਾਹੀਂ ਇਹ ਕੇਸ ਆਉਣਾ ਉਹਨਾਂ ਕੋਲ, ਉਹ ਅਗਲਾ 10 ਲੱਖ ਲਵੇ, ਉਹ 13 ਲੱਖ ਲਵੇ, ਉਹ 20 ਲੱਖ ਲਵੇ, ਉਹਦਾ ਦਾਏ। ਉਹਨਾਂ ਨੇ ਉੱਪਰ ਵਾਲਿਆਂ ਨੇ ਕਹਿਣਾ ਕਿ ਬੰਦਾ ਅਸੀਂ ਭੇਜਣਾ, ਸੈਟਿੰਗ ਅਸੀਂ ਕਰਾਣੀ, ਸਾਨੂੰ 3.5 ਲੱਖ ਤੇ ਬੰਦਾ ਭੇਜ ਦਿਓ। ਸੋ ਇਹ ਤਰ੍ਹਾਂ ਦਾ ਇੱਕ ਦੇਸ਼ 'ਚ ਨੈਟਵਰਕ ਸੀਗਾ, ਜਿਹਨੂੰ ਲੈ ਕੇ ਕੱਲ ਫਿਰ ਇਹ ਖਬਰ ਨਿਕਲ ਕੇ ਆਈ ਕਿ ਬਿਲਕੁਲ ਜੀ ਮਤਲਬ ਕਿ ਪੰਜਾਬ ਤੋਂ ਵੀ, ਹਰਿਆਣਾ ਤੋਂ ਵੀ, ਹੋਰਨਾਂ ਥਾਵਾਂ ਤੋਂ ਵੀ, ਇੱਕ ਤਾਂ ਹੈਦਰਾਬਾਦ ਨਾਲ ਸੰਬੰਧਿਤ ਭਾਰਤੀ ਦੀ ਮੌਤ ਵੀ ਹੋ ਗਈ ਇਸ ਯੁੱਧ ਦੇ ਵਿੱਚ, ਹੈ ਨਾ। ਸੋ ਇਹ ਸਾਰਿਆਂ ਦੇ ਹਵਾਲੇ ਨਾਲ ਕਹਿੰਦੇ ਜੀ ਫਿਰ ਕੱਲ ਛਾਪੇਮਾਰੀ ਹੋਈ ਆ ਚੰਡੀਗੜ੍ਹ ਦੇ ਵਿੱਚ, ਦਿੱਲੀ ਦੇ ਵਿੱਚ, ਤਿਰੂਵਨੰਤਪੁਰਮ ਦੇ ਵਿੱਚ, ਮੁੰਬਈ ਦੇ ਵਿੱਚ, ਅੰਬਾਲੇ ਦੇ ਵਿੱਚ ਤੇ ਹੋਰਨਾਂ ਵੱਖ-ਵੱਖ ਥਾਵਾਂ ਤੇ 13 ਥਾਵਾਂ ਤੇ ਛਾਪੇਮਾਰੀ ਹੋਈ ਆ। ਤੇ ਪ੍ਰਵੀਨ ਜੀ, ਇਹ ਜਿਹੜਾ ਨੈਟਵਰਕ ਕੰਮ ਕਰਦਾ ਇਹੋ ਜਿਹਾ, ਜਿਹਦਾ ਟਾਸਕ ਇਹ ਹੈ ਕਿ ਕੀ ਉਹ ਰੂਸ ਦੀ ਕਿਸੇ ਏਜੰਸੀ ਨਾਲ ਸੰਪਰਕ 'ਚ ਹੈ ਜਾਂ ਉਹ ਡਾਇਰੈਕਟ ਕੋਈ ਇਹੋ ਜਿਹੀ ਖੇਡ ਖੇਡਣ ਨੂੰ, ਉੱਥੇ ਇਹੋ ਜਿਹੇ ਏਜੰਟ ਨੇ ਕੋਈ ਜਾਲੀ, ਜਿਹੜੇ ਇੱਥੋਂ ਬੰਦਿਆਂ ਨੂੰ ਨੌਕਰੀ ਦਾ ਲਾਲਚ ਦਿੰਦੇ ਨੇ, ਪੱਕੀ ਨੌਕਰੀ ਦਾ, ਮੋਟੀ ਕਮਾਈ ਦਾ ਲਾਲਚ ਦਿੰਦੇ ਨੇ, ਤੇ ਉਹ ਤੋਂ ਉਹਨੂੰ ਉੱਥੇ ਜਾ ਕੇ ਪੁਲਿਸ ਨੂੰ ਫੜਾ ਦਿੰਦੇ ਨੇ, ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਫੌਜ ਦੇ ਹਵਾਲੇ ਕਰਦੀ ਆ। ਸੋ ਕੀ ਇਹ ਉੱਥੇ ਉਹਦੇ ਵਿੱਚ ਰੂਸ ਦੀ ਸਰਕਾਰ, ਰੂਸ ਦੀਆਂ ਸਰਕਾਰੀ ਧਿਰਾਂ, ਉੱਥੇ ਦੀਆਂ ਏਜੰਸੀਆਂ, ਕੋਈ ਫੋਰਸ ਨਾਲ ਸੰਬੰਧਿਤ, ਪੁਲਿਸ ਨਾਲ ਸੰਬੰਧਿਤ, ਉਹ ਵਿੱਚ ਸ਼ਾਮਲ ਨੇ, ਜਾਂ ਸਿਰਫ ਇਹ ਏਜੰਟਾਂ ਦਾ ਇੱਕ ਨੈਟਵਰਕ ਹੈ ਜੀ? ਇਹ ਅਜੇ ਤੱਕ ਸਾਹਮਣੇ ਆਉਣੇ ਆ, ਪਰ ਸੀਬੀਆਈ ਨੇ ਛਾਪੇ ਮਾਰ ਕੇ ਕਾਫੀ ਕੁਝ ਫੜਿਆ, ਕਾਫੀ ਦਸਤਾਵੇਜ਼ ਬਰਾਮਦ ਕੀਤੇ ਨੇ। ਕਈ ਧਿਰਾਂ, ਉਹਨਾਂ ਦੇ 35 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਕਹਿੰਦੇ ਭੇਜਣ ਦੀ ਖਬਰ ਉਹਨਾਂ ਕੋਲ ਹੈਗੀ ਆ ਰਿਕਾਰਡ ਦੇ ਵਿੱਚ। ਤੇ ਸੋਸ਼ਲ ਮੀਡੀਆ ਤੇ ਇਹ ਐਕਟਿਵ ਹੈ, ਆਪਣੀਆਂ ਇਸ਼ਤਿਹਾਰਬਾਜ਼ੀ ਹੁੰਦੀ ਹੈ ਸੋਸ਼ਲ ਮੀਡੀਆ ਤੇ, ਐਡ ਚੱਲਦੀਆਂ ਇਹਨਾਂ ਦੀਆਂ। ਸੋ ਉਹ ਸਾਰੀ ਕਾਰਵਾਈ ਜਾਰੀ ਹੈ, ਤੇ ਹੁਣ ਇਸ ਛਾਪੇਮਾਰੀ ਨੇ ਕਾਫੀ ਕੁਝ ਬੇਨਕਾਬ ਕਰਤਾ। ਇਸ ਲਈ ਰੂਸ ਵਾਲੇ ਪਾਸੇ ਨੂੰ ਜਾਣ ਤੋਂ ਪਹਿਲਾਂ, ਜੇਕਰ ਤੁਹਾਡਾ ਪਰਿਵਾਰ ਦਾ ਕੋਈ ਜੀ, ਰਿਸ਼ਤੇਦਾਰ, ਨੇੜਲਾ ਮਿੱਤਰ ਸੱਜਣ ਇਹ ਸੋਚ ਰਿਹਾ, ਤਾਂ ਸੁਚੇਤ ਹੋ ਜਾਓ। ਤੁਹਾਨੂੰ ਉੱਥੇ ਜਬਰੀ ਵਰਦੀ ਪਵਾ ਕੇ, ਹਥਿਆਰ ਦੇ ਕੇ ਮੌਤ ਦੇ ਮੂੰਹ ਦੇ ਉੱਤੇ ਖੜਾ ਕੀਤਾ ਜਾ ਸਕਦਾ। ਜੀ ਜੀ ਰਾਜਪਾਲ ਸਾਹਿਬ ਦੇ ਅਸਤੀਫੇ ਦੀ ਗੱਲ ਕਰੀਏ ਸ਼ਰਮਾ ਜੀ, ਪਿਛਲੇ ਦਿਨੀ ਅਫਵਾਹਾਂ ਦਾ, ਚਰਚਾਵਾਂ ਦਾ ਬਾਜ਼ਾਰ ਕਾਫੀ ਗਰਮ ਰਿਹਾ। ਸਿਆਸੀ ਗਲਿਆਰਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਚਰਚਾ ਛਿੜਦੀ ਰਹੀ ਕਿ ਰਾਜਪਾਲ ਸਾਹਿਬ ਨੇ ਅਸਤੀਫਾ ਦੇ ਦਿੱਤਾ, ਮਨਜ਼ੂਰ ਨਹੀਂ ਹੋਇਆ। ਆਪਾਂ ਵੀ ਇਹਦੇ ਚਰਚਾ ਕੀਤੀ ਸੀ ਕਿ ਮਨਜ਼ੂਰ ਕਿਉਂ ਨਹੀਂ ਹੋਇਆ। ਹੁਣ ਉਹ ਕਹਿ ਰਹੇ ਨੇ ਕਿ ਮੈਂ ਆਪਣੇ ਪਰਿਵਾਰ ਕੋਲੇ ਜਾਣਾ ਚਾਹੁੰਦਾ। ਪ੍ਰਵੀਨ ਜੀ, ਰਾਜਪਾਲ ਦੇ ਅਸਤੀਫੇ ਨੂੰ ਲੈ ਕੇ ਖਾਸੀ ਚਰਚਾ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਕਿ 2-3 ਪਹਿਲੂਆਂ ਤੋਂ ਚੱਲੀ ਸੀ। ਇੱਕ ਪਹਿਲੂ ਸੀਗਾ ਕਿ ਜੀ ਹੁਣ ਕੇਂਦਰ ਨਵੀਂ ਧਿਰ ਨੂੰ ਲਾਉਣਾ ਚਾਹੁੰਦਾ ਹੈ, ਚੋਣਾਂ ਦੇ ਹਵਾਲੇ ਨਾਲ ਜੀ ਕੋਈ ਮਜ਼ਬੂਤ ਉਮਰ ਦਰਾਜ ਹੋ ਗਏ ਨੇ। ਕੋਈ ਕਹਿੰਦਾ ਜੀ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਵਾਲੇ ਮਾਮਲੇ 'ਚ ਸਹੀ ਰੋਲ ਨਹੀਂ ਨਿਭਾ ਸਕੇ ਸੀ, ਇਸ ਲਈ ਉਹਦਾ ਖਮਿਆਜਾ ਭੁਗਤਣਾ ਪੈ ਰਿਹਾ। ਕੁਝ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਮੋਦੀ ਜੀ ਔਰ ਅਮਿਤ ਸ਼ਾਹ ਦੇ ਨੇੜੇ ਨੇ, ਉਹਨਾਂ ਨੇ ਸ਼ਿਕਾਇਤ ਕਰਤੀ ਕਿ ਜੀ ਬਹੁਤ ਤੰਗ ਕਰਦਾ ਜੀ, ਬਦਲੋ ਬੰਦਾ, ਇਸ ਲਈ ਹੋ ਰਿਹਾ ਜੀ, ਹੈ ਨਾ। ਸੋ ਕੁਝ ਕਹਿੰਦੇ ਕਿ ਨਹੀਂ ਜੀ, ਰਾਜਪਾਲ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ। ਕਿੰਨੀਆਂ ਤਰ੍ਹਾਂ ਦੀਆਂ ਗੱਲਾਂ। ਹੁਣ ਇਹਨਾਂ ਚੋਂ ਸੱਚ ਤਾਂ ਰੱਬ ਜਾਣਦਾ ਜਾਂ ਰਾਜਪਾਲ ਸਾਹਿਬ ਜਾਣਦੇ ਆ। ਪਰ ਕੱਲ ਪ੍ਰੈਸ ਕਾਨਫਰੰਸ ਸੀ ਡਿਊਟੀ ਦੇ ਕੰਮਾਂ ਨੂੰ ਲੈ ਕੇ ਪ੍ਰਸ਼ਾਸਕ ਵਜੋਂ। ਉਸ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਰਾਜਪਾਲ ਸਾਹਿਬ ਕੀ ਬਣਿਆ ਤੁਹਾਡੇ ਅਸਤੀਫੇ ਦਾ? ਰਾਜਪਾਲ ਹੋਰੀ ਕਹਿੰਦੇ ਕਿ ਭਾਈ ਮੈਂ ਤਾਂ ਅਸਤੀਫਾ ਦਿੱਤਾ ਸੀ, ਅਗਲੇ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਤੇ ਮੈਨੂੰ ਦੁਬਾਰਾ ਕੰਮ ਕਰਨ ਲਈ ਕਹਿਤਾ। ਉਹ ਕਹਿੰਦਾ ਅਸਲ 'ਚ ਮੇਰੀ ਹੋ ਗਈ ਹੁਣ ਉਮਰ, ਠੀਕ ਹੈ ਜੀ, ਤੇ ਮੈਂ ਹੁਣ ਛੁੱਟੀ ਭਾਲਦਾ। ਤੇ ਪਰ ਕਹਿੰਦਾ ਅਗਲੇ ਮੈਨੂੰ ਛੱਡੇ ਨਹੀਂ ਰਹੇ। ਤੇ ਉਹ ਕਹਿੰਦੇ ਕਿ ਮੇਰੀ ਆਈ ਸੀ ਪਤਨੀ ਉਰੇ ਮੈਨੂੰ ਚੰਡੀਗੜ੍ਹ ਮੇਰੇ ਰਾਜ ਭਵਨ ਦੇ ਵਿੱਚ, ਤੇ ਕਹਿੰਦੇ ਉਹ 15 ਦਿਨ ਰਹਿ ਕੇ ਚੱਲ ਗਏ। ਉਹ ਦੇਖੇ ਕਿ ਨਾ ਬੰਦਾ ਸੌਂਦਾ ਨਾ ਕੁਛ ਕਰਦਾ, 24 ਘੰਟੇ ਫਾਈਲਾਂ, ਮੀਟਿੰਗਾਂ, ਕੰਮ 24 ਘੰਟੇ। ਕਹਿੰਦੇ ਕਿ ਉਹ ਲੜ ਝਗੜ ਕੇ ਗੁੱਸੇ ਹੋ ਕੇ ਮੇਰੇ ਨਾਲ ਚੱਲ ਗਈ। ਕਹਿੰਦਾ ਉਹ ਕਹਿੰਦੀ ਹੈ ਕਿ ਹੁਣ ਸਾਰਾ ਕੁਝ ਛੱਡ ਛਡਾ ਕੇ ਘਰੇ ਆ ਜਾਓ, ਨਿਆਣੇ ਨੂੰ ਵੀ ਟਾਈਮ ਦੇ ਲਓ, ਕੁਛ ਆਰਾਮ ਵੀ ਕਰ ਲਓ। ਸੋ ਇਸ ਲਈ ਕਹਿੰਦੇ ਕਿ ਮੈਂ ਹੁਣ ਬਾਕੀ ਸਮਾਂ ਆਪਣੇ ਪਰਿਵਾਰ 'ਚ, ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੁੰਦਾ, ਤੇ ਮੈਂ ਘਰੇ ਜਾਣਾ ਚਾਹੁੰਦਾ। ਮੈਂ ਤਾਂ ਇਸ ਲਈ ਅਸਤੀਫਾ ਦਿੱਤਾ ਜੀ। ਤੇ ਹੁਣ ਉਹ ਪਰਵਾਹ ਨਹੀਂ ਕਰਦੇ, ਕਹਿੰਦੇ ਇਸ ਲਈ ਮੈਨੂੰ ਫਿਰ ਕੰਮ ਕਰਨ ਦਾ ਹੁਕਮ ਹੋ ਗਿਆ, ਮੈਂ ਫਿਰ ਕੰਮ ਕਰ ਰਿਹਾ ਜੀ। ਸੋ ਇਹ ਹੁਣ ਜੇਕਰ ਇਹੀ ਸੱਚਾਈ ਹੈ ਤਾਂ ਹੋ ਸਕਦਾ ਪ੍ਰਵੀਨ ਜੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਨੂੰ ਨਵਾਂ ਰਾਜਪਾਲ ਮਿਲ ਜਾਵੇ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।